Viewers, welcome back to News TV 84 break ਤੋਂ ਬਾਅਦ BSc 6 for Justice ਦੇ ਲੀਗਲ ਐਡਵਾਈਜ਼ਰ ਸਰਦਾਰ ਗੁਰਪਤਵੰਤ ਸਿੰਘ ਪੰਨੂ ਅਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਨਾਲ ਆਪਣੇ ਸਵਾਲ ਦਾ ਸਿਲਸਿਲਾ ਜਾਰੀ ਰੱਖਦੇ ਹਾਂ। ਜਿਸ ਤਰ੍ਹਾਂ ਬ੍ਰੇਕ ਤੋਂ ਬਾਅਦ ਡਾਕਟਰ ਸਾਹਿਬ ਅਸੀਂ ਗੱਲ ਪਹਿਲਾਂ ਗੱਲਬਾਤ ਕੀਤੀ ਸੀ, ਤੁਸੀਂ ਗੱਲ ਕੀਤੀ ਸੀ ਕਿਸ ਤਰ੍ਹਾਂ ਇਟ ਇਜ਼ ਵੈਰੀ ਇੰਪੋਰਟੈਂਟ ਫॉर 6 for Justice ਜਿਹੜੇ ਉਪਰਾਲੇ ਕਰਦੇ ਨੇ ਜਾਂ ਪ੍ਰੋਗਰਾਮਸ ਕਰਦੇ ਨੇ ਤਾਂ ਕਿ ਜਿਹੜੇ ਬਾਹਰ ਦੇ ਕੰਟਰੀ ਨੇ ਉਹਨਾਂ ਨੂੰ ਗਿਲਟ ਫੀਲ ਹੋਵੇ ਤਾਂ ਕਿ ਸਾਡੇ ਜਿਹੜਾ ਖਾਲਿਸਤਾਨ ਦਾ ਜਿਹੜਾ ਆਜ਼ਾਦ ਦੇਸ਼ ਅਸੀਂ ਜਿਹੜਾ ਸੁਪਨਾ ਵੇਖਦੇ ਹਾਂ ਉਹ ਸਾਡਾ ਪੂਰਾ ਹੋਵੇ ਨਾ। ਪਰ ਜਿਸ ਤਰ੍ਹਾਂ how would they feel guilty because President Obama is going to India on 26th of January ਜਿਸ ਤਰ੍ਹਾਂ Republic Day ਉਸ ਦੇ ਵਿੱਚ ਸਪੈਸ਼ਲ ਗੈਸਟ ਵਜੋਂ ਜਾ ਰਹੇ ਆ। Do you think they'd really feel guilty? What do you want to say about that? ਦੇਖੋ ਇਹ ਬੜੀ ਲੌਂਗ ਪ੍ਰੋਸੈਸ ਹੁੰਦੀ ਹੈ ਜਦੋਂ ਕਿ ਤੁਸੀਂ ਦੁਸ਼ਮਣ ਨੂੰ ਜਿਹੜੇ ਉਸ ਦੇ ਗੁਨਾਹ ਨੇ ਉਹਨਾਂ ਦੇ ਲਈ ਜਵਾਬਦੇਹ ਬਣਾਉਂਦੇ ਹੋ। ਇਹ ਗੱਲ ਘੱਟ ਇੰਪੋਰਟੈਂਟ ਹੈ ਕਿ ਵੀ ਜੇ ਅਸੀਂ ਅਮਰੀਕਾ ਦੇ ਵਿੱਚ ਪਾਲਿਸੀ ਮੇਕਿੰਗ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕੀਤਾ ਹੈ ਜੀ। ਮੋਦੀ ਅਮਰੀਕਾ 'ਚ ਆਇਆ, ਪਹਿਲੇ ਏਜੰਡੇ ਤੇ ਸੀ ਕਿ ਉਹਨੇ ਜੁਆਇੰਟ ਸੈਸ਼ਨ ਐਡਰੈਸ ਕਰਨਾ ਹੈ ਸੈਨੇਟ ਔਰ ਕਾਂਗਰਸ ਦਾ ਜੀ। ਸਿੱਖਾਂ ਦੀ ਲੌਬੀ ਬਾਕੀਆਂ ਦੀ ਮਦਦ ਦੇ ਨਾਲ ਉਹ ਉਹਦਾ ਕੈਂਸਲ ਹੋਇਆ। ਸਟੇਟ ਡਿਨਰ ਉਹਨੂੰ ਦਿੱਤਾ ਜਾਣਾ ਸੀ, ਇੰਨਾ ਕੁ ਦਬਾਅ ਬਣਿਆ ਕਿ ਉਹ ਪ੍ਰਾਈਵੇਟ ਡਿਨਰ 'ਚ ਬਣ ਗਿਆ। ਪ੍ਰਾਈਵੇਟ 'ਚ ਵੀ ਫਸਟ ਲੇਡੀ ਮਿਸ਼ੇਲ ਓਬਾਮਾ ਨਹੀਂ ਆਈ, ਨਾਲ ਦੀ ਨਾਲ ਜਿਹੜਾ ਉਸ ਦਾ ਮੌਕ ਟਰਾਇਲ ਵੀ ਹੋ ਰਿਹਾ। ਸੋ ਮੈਂ ਸਮਝਦਾ ਹਾਂ ਵੀ ਇਹ ਵੀ ਆਪਣੇ ਆਪ ਦੇ ਵਿੱਚ ਅਸੀਂ ਇਸੇ ਦਲੀਲ ਨੂੰ ਅਦਰ ਵੇ ਅਰਾਊਂਡ ਦੇਖੀਏ ਕਿ ਇੰਡੀਅਨਸ ਨੂੰ ਆਲ ਆਫ ਏ ਸਡਨ ਅੱਜ ਤੱਕ ਅਮਰੀਕਨ ਪ੍ਰੈਜ਼ੀਡੈਂਟ ਰਿਪਬਲਿਕ ਡੇ ਦੇ ਉੱਤੇ ਐਜ਼ ਏ ਗੈਸਟ ਇਨਵਾਈਟ ਕਰਨਾ ਨਹੀਂ ਸੀ ਸੁਝਿਆ ਤੇ ਹੁਣ ਉਹਨਾਂ ਨੂੰ ਕਿਉਂ ਸੁਝ ਗਿਆ। ਬਿਲਕੁਲ। ਸੋ ਬਜਾਏ ਕਿ ਅਸੀਂ ਇਹਨੂੰ ਐਜ਼ ਏ ਇਹ ਅਸੀਂ ਆਪਣੀ ਸਟਰੈਂਥ ਦੇਖੀਏ ਕਿ ਦੁਸ਼ਮਣ ਨੂੰ ਇਹ ਨਜ਼ਰ ਆ ਰਿਹਾ ਕਿ ਅਸੀਂ ਕਿੱਥੇ ਹੱਥ ਪਾਇਆ, ਅਸੀਂ ਉਹਨਾਂ ਦੀ ਸ਼ਾਹ ਰਗ ਨੂੰ ਹੱਥ ਪਾਇਆ। ਮੇਨਲੀ ਜਿਸ ਸਿਸਟਮ ਨੂੰ ਅਸੀਂ ਹਲੂਣਾ ਦਿੱਤਾ ਹੈ ਉਹ ਸਿਸਟਮ ਸਾਡੇ ਵੱਲ ਕੰਨ ਧਰ ਰਿਹਾ ਤੇ ਉਹ ਇਹ ਦੇਖਣ ਦੇ ਲਈ ਕਿ ਵੀ ਉਹ ਕੰਨ ਨਾ ਧਰੇ ਉਹ ਉਹਨਾਂ ਦੇ ਨਾਲ ਡੀਲ ਵੀ ਕਰਨਗੇ, ਐਕਸਟਰਾ ਉਹਨਾਂ ਨੂੰ ਵੈਪਨ ਵੀ ਜਿਹੜੇ ਆ ਇਹਨਾਂ ਤੋਂ ਖਰੀਦਣਗੇ। ਔਰ ਆਲਰੇਡੀ ਪਿਛਲੇ ਵੀਕ 'ਚ ਰਸ਼ੀਆ ਦਾ ਡਿਫੈਂਸ ਮਿਨਿਸਟਰ 45 ਸਾਲ ਬਾਅਦ ਪਾਕਿਸਤਾਨ ਆਇਆ ਔਰ ਪਾਕਿਸਤਾਨ ਤੋਂ ਵੈਪਨ ਖਰੀਦ ਰਿਹਾ, ਪਾਕਿਸਤਾਨ ਉਹਦੇ ਤੋਂ ਵੈਪਨ ਖਰੀਦ ਰਿਹਾ। ਦਾ ਰੀਜ਼ਨ ਬੀਇੰਗ ਕਿਉਂਕਿ ਇਹ ਜੇ ਨਿਕਲ ਕੇ ਅਮਰੀਕਾ ਦੇ ਆਰਬਿਟ 'ਚ ਵੜਨ ਦਾ ਯਤਨ ਕਰ ਰਹੇ ਨੇ ਤਾਂ ਉਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਵੀ ਅਸੀਂ ਪਾਕਿਸਤਾਨ ਦੇ ਨਾਲ ਬਣਾਈਏ, ਅਫਗਾਨਿਸਤਾਨ 'ਚ ਸਟੈਬਲਾਈਜ਼ ਕਰਨਾ ਹੈ। 2014 'ਚ ਚੀਨ ਵੱਲ ਵੀ ਰਸ਼ੀਆ ਝੁਕ ਰਿਹਾ। ਸੋ ਇੱਕ ਗੱਲ ਜਿਹੜੀ ਮੈਂ ਸਮਝਦਾ ਹਾਂ ਵੀ ਸਾਡੇ ਬਹੁਤ ਵਾਰੀ ਵੀਰ ਭੈਣਾਂ ਅਸੀਂ ਐਮੋਸ਼ਨਲ ਲੈਵਲ ਦੇ ਉੱਤੇ ਜਾਂ ਅਸੀਂ ਸਮਝਦੇ ਹਾਂ ਜੀ ਕਿਉਂਕਿ ਸਾਡੇ ਨਾਲ ਧੱਕਾ ਹੋਇਆ ਤੇ ਹਰ ਕੋਈ ਇਹਨੂੰ ਰੈਕਗਨਾਈਜ਼ ਇੱਦਾਂ ਨਹੀਂ ਹੁੰਦਾ। ਜਿਵੇਂ ਸਿਆਸਤ ਦੇ ਵਿੱਚ ਦੁਨੀਆ ਦੇ ਵਿੱਚ ਕੋਈ ਪੱਕਾ ਦੋਸਤ ਨਹੀਂ ਹੁੰਦਾ, ਕੋਈ ਪੱਕਾ ਦੁਸ਼ਮਣ ਨਹੀਂ ਹੁੰਦਾ, ਪੱਕੇ ਸਿਰਫ ਹਿੱਤ ਹੁੰਦੇ ਨੇ, ਵੈਸਟਡ ਇੰਟਰਸਟ ਹੁੰਦੇ ਨੇ। ਸੋ ਕੱਲ ਤੱਕ ਇੰਡੀਆ ਜਿਹੜਾ ਸੋਵੀਅਤ ਯੂਨੀਅਨ ਜਾਂ ਰਸ਼ੀਆ ਦੀ ਕੱਛ 'ਚ ਵੜਿਆ ਹੋਇਆ ਸੀ ਹੁਣ ਆਲ ਆਫ ਏ ਸਡਨ ਅਮਰੀਕਾ ਇੰਪੋਰਟੈਂਟ ਹੋ ਗਿਆ। ਸੋ ਪਹਿਲੀ ਗੱਲ ਤਾਂ ਸਾਨੂੰ ਇਸ ਚੋਂ ਨਿਕਲਣਾ ਪਏਗਾ ਕਿ ਜੀ ਉਹਨੇ ਕੀ ਕਿਹਾ ਤਾਂ ਉਹਨੇ ਕੀ। ਇਹ ਗੱਲ ਸਾਡੇ ਲਈ ਜ਼ਿਆਦਾ ਇੰਪੋਰਟੈਂਟ ਹੈ ਕਿ ਵੀ ਆਲਰੇਡੀ ਅਮਰੀਕਨ ਸਿਸਟਮ ਦੇ ਵਿੱਚ ਅਸੀਂ ਆਪਣੀ ਆਵਾਜ਼ ਬਣਾਉਣੀ ਸ਼ੁਰੂ ਕੀਤੀ ਹੈ। ਇੰਡੀਅਨਸ ਜਿਹੜੇ ਨੇ ਉਹਨਾਂ ਨੇ ਲੌਬਿੰਗ ਫਰਮਸ ਹਾਇਰ ਕੀਤੀਆਂ ਕਿਵੇਂ ਕਾਊਂਟਰ ਕਰਨੇ, ਕਿਵੇਂ ਉਹਨਾਂ ਦੇ ਮੀਡੀਆ ਆਊਟਲੈਟਸ ਉਹ ANI ਹੋਏ, ਉਹਨਾਂ ਦੀ PTI ਹੋਏ ਜਾਂ ਕਿਵੇਂ ਡਿਸਟੋਰਟ ਕਰਦੇ ਨੇ ਸਟੋਰੀਜ਼ ਜਾਂ ਨਿਊਜ਼ ਬਲੈਕਆਊਟ ਕਰਦੇ ਨੇ। ਸੋ ਇਹ ਸਾਰੀਆਂ ਮੋਰ ਇੰਪੋਰਟੈਂਟ ਗੱਲਾਂ ਨੇ। ਬਾਕੀ ਪ੍ਰੈਜ਼ੀਡੈਂਟ ਓਬਾਮਾ ਆਲਰੇਡੀ ਉਹਦੀ ਟਰਮ ਜਿਹੜੀ ਆ ਉਸ ਲੈਵਲ ਤੇ ਜਾ ਰਹੀ ਹੈ, ਮੁੱਕਣ ਵਾਲੀ ਟਰਮ ਉੱਤੇ ਮੁੱਕਣ ਵਾਲੇ ਅਖੀਰਲੇ 2 ਸਾਲਾਂ 'ਚੋਂ ਫੋਟੋਆਂ ਮੁੜ ਕੇ ਇਹਨੇ ਵੀ ਆਪਣੀ ਲਾਇਬ੍ਰੇਰੀ ਖੋਲਣੀ ਹੈ ਜਿਵੇਂ ਕਲਿੰਟਨ ਨੇ ਖੋਲੀ ਹੈ, ਫੋਟੋਆਂ ਰੱਖਣੀਆਂ। ਇਹਦੀ ਕੋਈ ਇੰਪੋਰਟੈਂਸ ਵਾਲੀ ਗੱਲ ਨਹੀਂ ਹੈ। ਰਾਦਰ ਕੰਟਰਰੀ ਟੂ ਦੈਟ ਮੈਂ ਸਮਝਦਾ ਵੀ ਅਸੀਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਪੰਥ ਪ੍ਰਸਤ ਨੇ, ਸਿੱਖ ਕੌਮ ਇੱਥੇ ਬੈਠੀ ਅਸੀਂ ਵੀ ਸਟ੍ਰੈਟੇਜਾਈਜ਼ ਕਰਾਂਗੇ ਕਿ ਵੀ ਇਸ ਸਾਰੇ ਨੂੰ ਜਿਹੜੀ ਓਬਾਮਾ ਦੀ ਇਹ ਇੰਡੀਆ ਵਿਜ਼ਿਟ ਹੈ ਇਸ ਨੂੰ ਅਸੀਂ ਕਿਵੇਂ ਆਪਣੇ ਹਿੱਤ ਦੇ ਲਈ, ਕੌਮੀ ਕਾਜ਼ ਦੇ ਲਈ, ਸਿੱਖ ਕੌਮ ਦੇ ਇੰਟਰਸਟ ਦੇ ਵਿੱਚ ਇਹਨੂੰ ਅਸੀਂ ਭੁਗਤਾ ਸਕੀਏ। ਸੋ ਇਹਨੂੰ ਇਵੇਂ ਨੈਗੇਟਿਵ ਨਾ ਲਈਏ, ਰਾਦਰ ਦਿਸ ਇਜ਼ ਅ ਪੋਜ਼ਿਟਿਵ ਥਿੰਗ ਕਿ ਇੰਡੀਅਨਸ ਨੂੰ ਜਿਹੜਾ ਇਹ ਲੱਗਣ ਲੱਗ ਗਿਆ ਕਿ ਵੀ ਇਹਨੂੰ ਵਿਨ ਓਵਰ ਕਰੋ ਕਿਉਂਕਿ ਇੱਥੇ ਜਿਹੜਾ ਹੈ ਉਹ ਸਿੱਖਾਂ ਦਾ ਪ੍ਰਭਾਵ ਵੱਧ ਰਿਹਾ। ਸੋ ਦਿਸ ਇਜ਼ ਅ ਪਲੱਸ ਥਿੰਗ ਫॉर ਅਸ, not a negative thing। जी बिल्कुल। तो पन्नू जी, do you want to add something to this जब प्रेसिडेंट ओबामा इंडिया जा रहे ने? देखो ਉਹਦੇ ਚ ਜੋ ਡਾਕਟਰ ਸਾਹਿਬ ਨੇ ਕਿਹਾ ਕਿ ਇਹਨੂੰ ਤੁਸੀਂ ਇਸ ਹਿਸਾਬ ਨਾਲ ਦੇਖੋ ਕਿ ਜਦੋਂ ਮੋਦੀ ਇੱਥੇ ਆਉਂਦਾ ਪਹਿਲਾਂ ਤੇ 9 ਸਾਲ ਉਹਨੂੰ ਵੜਨ ਨਹੀਂ ਦਿੱਤਾ। ਇਹ ਮੰਨਦੇ ਆ ਕਿ ਉਸਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਇਹ ਇਸ ਗੱਲ ਦੇ ਮੰਨਦੇ ਆ ਕਿ ਉਸਨੇ ਗੁਜਰਾਤ ਦੇ ਵਿੱਚ 2002 ਦੇ ਵਿੱਚ ਮੁਸਲਮਾਨਾਂ ਦੀ ਕਤਲੋਗਾਰਤ ਕਰਾਈ ਕਿਉਂਕਿ ਅਸੀਂ ਉਹਦੀ ਡਾਕੂਮੈਂਟ ਜਦੋਂ ਕਢਾਈ ਸੀ ਕੇਸ ਕਰਨ ਤੋਂ ਪਹਿਲਾਂ ਜੀ। ਔਰ ਜਦੋਂ ਇੱਥੇ ਆਉਂਦਾ ਤੇ ਜਿੱਦਣ ਤੋਂ ਉਹ ਇੱਥੇ ਪਹੁੰਚਦਾ 26-27 ਤਰੀਕ ਤੋਂ ਉਦੋਂ ਤੋਂ ਸਿੱਖ ਕੌਮ ਅਲੱਗ-ਅਲੱਗ ਤਰੀਕਿਆਂ ਦੇ ਨਾਲ ਉਹਨੂੰ ਅਕਾਊਂਟੇਬਲ ਉਹਨਾਂ ਨੇ ਕੀਤਾ ਜੀ।
ਚਾਹੇ ਉਹ ਮੈਡੀਸਨ ਸਕੁਏਅਰ ਗਾਰਡਨ 'ਚ ਪਹੁੰਚਿਆ, ਹਾਂਜੀ, ਚਾਹੇ ਉਹ UN ਦੇ ਵਿੱਚ ਬੋਲਣ ਲਈ ਪਹੁੰਚਿਆ, ਚਾਹੇ ਉਹ ਰਾਤ ਨੂੰ ਡਿਨਰ ਤੇ ਪਹੁੰਚਿਆ, ਜਾਂ ਅਗਲੇ ਦਿਨ ਓਬਾਮਾ ਨਾਲ ਉਹਦੀ ਮੀਟਿੰਗ ਸੀ। ਸਿੱਖ ਕੌਮ ਨੇ ਉਹਨੂੰ ਹਰ ਜਗ੍ਹਾ ਤੇ ਚੈਲੰਜ ਕੀਤਾ ਔਰ ਹਜ਼ਾਰਾਂ ਦੀ ਤਾਦਾਦ 'ਚ ਖੜ ਕੇ ਚੈਲੰਜ ਕੀਤਾ ਜੀ, ਜਿਹੜੀ ਕਿ ਇੰਡੀਆ ਨੂੰ ਉਮੀਦ ਨਹੀਂ ਸੀ, ਉਹਨਾਂ ਦੇ ਮੀਡੀਆ ਨੂੰ ਉਮੀਦ ਨਹੀਂ ਸੀ। ਔਰ ਸਪੈਸੀਫਿਕਲੀ ਜਿਹੜਾ ਵਾਸ਼ਿੰਗਟਨ DC ਦੇ ਵਿੱਚ ਮੌਕ ਟ੍ਰਾਇਲ ਹੋਇਆ, ਇੰਡੀਅਨ ਮੀਡੀਆਜ਼ ਦਾ ਜਿਹੜਾ ਮੇਰੇ ਨਾਲ ਉਹਨਾਂ ਦਾ ਰਾਬਤਾ ਸੀ, ਉਹ ਇਹ ਮੰਨਣ ਨੂੰ ਤਿਆਰ ਨਹੀਂ ਸੀ ਵੀ ਤੁਹਾਨੂੰ ਉੱਥੇ ਪਰਮਿਸ਼ਨ ਮਿਲੇਗੀ। ਔਰ ਮੇਰਾ ਉਹਨਾਂ ਨੂੰ ਇਹ ਜਵਾਬ ਸੀ ਵੀ ਇਹੀ ਫਰਕ ਹੈ ਤੁਹਾਡੇ ਇੰਡੀਆ 'ਚ ਤੇ ਅਮਰੀਕਾ 'ਚ ਕਿ ਇੱਥੇ ਫਰੀडम ਆਫ ਸਪੀਚ ਤੇ ਐਕਸਪ੍ਰੈਸ਼ਨ ਹੈ, ਇੱਥੋਂ ਸਾਨੂੰ ਕੋਈ ਨਹੀਂ ਰੋਕ ਸਕਦਾ। 50 ਗਜ਼ ਤੇ ਤੁਹਾਨੂੰ ਉਹ ਰੋਟੀ ਦੇ ਰਹੇ ਹੋਣਗੇ ਤੇ 50 ਗਜ਼ ਦੇ ਅਸੀਂ ਖੁੜ ਕੇ ਅਸੀਂ ਉਸ ਮੋਦੀ ਨੂੰ ਜਿਹੜਾ ਤੇ ਉਸ ਡੈਮੋਕ੍ਰੇਸੀ ਨੂੰ ਨੰਗਾ ਕਰ ਰਹੇ ਹੋਵਾਂਗੇ। ਮੈਂ ਕਿਹਾ ਤੁਸੀਂ ਦੇਖਣਾ ਹੈ। ਔਰ ਇਹ ਲਾਈਵ ਦੇਖਿਆ ਉਹਨਾਂ ਨੇ ਫਿਰ ਵੀ ਕੀ ਹੁੰਦਾ। ਔਰ ਇਵਨ ਜਿਵੇਂ ਸੰਮਨ ਉਹਦੇ ਖਿਲਾਫ ਜਾਰੀ ਹੋਏ ਜਦੋਂ ਫਰੈਂਕਫਰਟ ਤੋਂ ਫਲਾਈ ਕਰ ਰਿਹਾ ਸੀ, ਉਸ ਤੋਂ ਪਹਿਲਾਂ ਉਹ ਸੰਮਨ ਜਾਰੀ ਹੋ ਚੁੱਕੇ ਸੀ ਔਰ ਉਹਨਾਂ ਦਾ ਫੋਰਨ ਆਫਿਸ ਦੇ ਜਿਹੜੇ ਨਾਲ ਆਫੀਸ਼ੀਅਲ ਸੀ ਉਹ ਡਿਬੇਟ ਕਰ ਰਹੇ ਸੀ ਕਿ ਵੈਦਰ ਹੀ ਸ਼ੁੱਡ ਗੋ ਟੂ ਯੂਨਾਈਟਿਡ ਸਟੇਟਸ ਔਰ ਨਾਟ। ਫਿਰ ਉਹਨਾਂ ਨੇ ਵਾਈਟ ਹਾਊਸ ਤੋਂ ਕਲੈਰੀਫਾਈ ਕਰਵਾਇਆ ਕਿ ਜੀ ਉਹਨੂੰ ਇਮਿਊਨਿਟੀ ਹੈ, ਇਸ ਲਈ ਇਹ ਨਹੀਂ ਹੋਏਗਾ, ਅਦਰਵਾਈਜ਼ ਉਹ ਐਡਵਾਈਸ ਕਰ ਰਹੇ ਸੀ ਕਿ ਇਥੋਂ ਵਾਪਸ ਮੁੜੋ। ਸੋ ਮੈਂ ਸਮਝਦਾ ਵੀ ਸਿੱਖਾਂ ਨੇ ਆਲਰੇਡੀ ਮੋਰ ਦੈਨ देयर weight, ਜਿਵੇਂ ਉਹ ਬਾਕਸਿੰਗ 'ਚ ਹੁੰਦਾ ਹੈ ਕਿ ਕਿਹੜਾ ਕਿੰਨੇ 'ਚ ਪਲੇ ਕਰਦਾ ਹੈ, ਅਸੀਂ ਆਲਰੇਡੀ ਆਪਣੀ ਰਿੰਗ 'ਚੋਂ ਬਾਹਰ ਜਾ ਕੇ ਵੀ ਜਿਹੜਾ ਉਹਨੂੰ ਘੜੀਸ ਕੇ ਲਿਆਂਦਾ ਆਪਣੀ ਰਿੰਗ ਦੇ ਵਿੱਚ ਔਰ ਕੁੱਟਿਆ ਹੋਇਆ ਹੈ। ਦੈਟ ਇਜ਼ ਦਾ ਰੀਜ਼ਨ ਕਿ ਓਬਾਮਾ ਹੈਜ਼ ਬਿਕਮ ਮੋਰ ਇੰਪੋਰਟੈਂਟ ਐਂਡ ਹੀ ਇਜ਼ ਅ ਸਪੈਸ਼ਲ ਇਨਵਾਈਟਡ ਫॉर दैट। ਦੈਟਸ ਦਾ ਰੀਜ਼ਨ ਕਿਉਂਕਿ ਉਹਨਾਂ ਨੇ ਹੁਣ ਦੇਖਿਆ ਵੀ ਸ਼ਾਇਦ ਓਬਾਮਾ ਐਡਮਿਨਿਸਟ੍ਰੇਸ਼ਨ ਮਦਦ ਕਰ ਰਹੀ ਹੈ, ਲੇਕਿਨ ਓਬਾਮਾ ਐਡਮਿਨਿਸਟ੍ਰੇਸ਼ਨ ਮਦਦ ਨਹੀਂ ਕਰਦੀ। ਇਹ ਤਾਂ ਜੋ ਇੱਥੋਂ ਦਾ ਕਨਸਟੀਟਿਊਸ਼ਨ ਹੈ USA ਦਾ, ਹੁਣ ਉੱਥੇ ਦਾ ਕਨਸਟੀਟਿਊਸ਼ਨ ਜਿਹੜਾ ਇੰਡੀਆ ਨੂੰ ਗੁਲਾਮ ਬਣਾਉਂਦਾ, ਆਵਾਜ਼ ਬੰਦ ਕਰਦਾ, ਨਸਲਕੁਸ਼ੀ ਕਰਦਾ, ਹਜ਼ਾਰਾਂ ਦੀ ਤਾਦਾਦ 'ਚ ਕਾਊਂਟਰ ਇਨਸਰਜੈਂਸੀ ਆਪਰੇਸ਼ਨ 'ਚ ਸਿੱਖਾਂ ਨੂੰ ਮਾਰਦਾ, ਔਰ ਇੱਥੇ ਦਾ ਕਨਸਟੀਟਿਊਸ਼ਨ ਆਪਾਂ ਨੂੰ ਆਜ਼ਾਦੀ ਦਿੰਦਾ। ਹੁਣ ਉਹਨਾਂ ਨੇ ਇਹ ਸਵੇ ਕਰਨ ਵਾਸਤੇ ਵੀ ਇਹਨਾਂ ਦਾ ਮਨ ਜਿਹੜਾ ਹੈ ਜਾਂ ਇਹਨਾਂ ਨੂੰ ਕਿਵੇਂ ਬਦਲਾਇਆ ਜਾ ਸਕੇ, ਪਰ ਉਹਨਾਂ ਦਾ ਇਹ ਭਰਮ ਹੈ। ਔਰ ਆਉਣ ਵਾਲੇ ਸਮੇਂ 'ਚ ਅਸੀਂ ਸਾਰੇ ਜਿਹੜੀਆਂ ਪੰਥਕ ਜਥੇਬੰਦੀਆਂ ਦੇਖਦੇ ਹਾਂ ਵੀ ਅਸੀਂ ਇਸ ਮੁੱਦੇ ਨੂੰ ਕਿਵੇਂ ਖੜਾ ਕਰਨਾ। ਹਾਂਜੀ ਤੇ ਵੀਰ ਜੀ, ਜਿਸ ਤਰ੍ਹਾਂ ਹੋਰ ਅਸੀਂ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ 6 ਫॉर ਜਸਟਿਸ ਹੋਰ ਕਿਹੜੇ ਉਪਰਾਲੇ ਕਰ ਰਹੀ ਹੈ ਨਵੰਬਰ 84 ਸਿੱਖ ਨਸਲਕੁਸ਼ੀ ਨੂੰ ਅੱਗੇ ਲੈ ਕੇ ਆਉਣ ਲਈ? ਦੇਖੋ, ਅਸੀਂ ਜਿਹੜਾ ਗਰਾਊਂਡ ਲੈਵਲ ਤੇ ਸਿਟੀ ਆਫ ਹਾਰਵੀ ਤੋਂ ਸ਼ੁਰੂ ਕੀਤਾ, ਉਹਦੇ 'ਚ ਅਸੀਂ ਇਕੱਲੀ ਜਥੇਬੰਦੀ ਜਿਹੜੀ ਹੈ ਉਹ ਕੁਝ ਵੀ ਨਹੀਂ ਕਰ ਸਕਦੀ, ਔਰ ਪਹਿਲਾਂ ਵੀ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ, ਇਹ ਜ਼ਰੂਰੀ ਹੈ। ਸਹਿਯੋਗੀ ਜਿਹੜੀਆਂ ਹੈਗੀਆਂ ਉਹ ਜਥੇਬੰਦੀਆਂ, ਡਾਕਟਰ ਅਮਰਜੀਤ ਸਿੰਘ ਸਾਡੇ ਜਿਹੜੇ ਮੁੱਖ ਸਹਿਯੋਗੀ ਹੈ, ਔਰ ਅਸੀਂ ਇਹਨਾਂ ਦੇ ਬੜੇ ਹਮੇਸ਼ਾ ਧੰਨਵਾਦੀ ਰਹੇ ਹਾਂ ਕਿਉਂਕਿ ਤਕਰੀਬਨ ਪਿਛਲੇ 20 ਸਾਲਾਂ ਤੋਂ ਇਹਨਾਂ ਤੋਂ ਅਸੀਂ ਸਿੱਖਦੇ ਹਾਂ। ਜਿੰਨਾ ਇਹਨਾਂ ਕੋਲ ਭੰਡਾਰ ਹੈ ਨੌਲੇਜ ਦਾ, ਅਸੀਂ ਸਿੱਖਦੇ ਹਾਂ ਇਹਨਾਂ ਤੋਂ ਔਰ ਇਹਨਾਂ ਦੇ ਸਾਥੀਆਂ ਤੋਂ। ਔਰ ਹਰ ਉਹ ਸਹਿਯੋਗੀ ਜਥੇਬੰਦੀ ਜਿਨ੍ਹਾਂ ਨੇ ਪਿਛਲੇ 30 ਸਾਲ ਤੋਂ ਆਜ਼ਾਦੀ ਦਾ, ਖਾਲਿਸਤਾਨ ਦੇ ਉੱਤੇ ਉਹਨਾਂ ਨੇ ਡਟ ਕੇ ਪਹਿਰਾ ਦਿੱਤਾ ਦਾ, ਔਰ ਅਸੀਂ ਤੇ ਸਿਰਫ ਕਾਨੂੰਨੀ ਕਾਰਵਾਈ ਕਰਦੇ ਹਾਂ, ਉਹਨਾਂ ਨੇ ਆਪਣੀ ਜਾਨ ਦਿੱਤੀ ਦੀ ਹੈ। ਅਸੀਂ ਉਹਨਾਂ ਨੇ ਜੋ ਸਿੱਖ ਕੌਮ ਨੇ ਆਪਣਾ ਖੂਨ ਦਿੱਤਾ ਆਜ਼ਾਦੀ ਦੇ ਲਈ, ਅਸੀਂ ਉਹਦੇ ਲਈ ਉਹਨਾਂ ਦੇ ਰਿਣੀ ਵੀ ਆ ਤੇ ਸਾਡੇ ਤੇ ਇਹ ਬਰਡਨ ਵੀ ਅਸੀਂ ਅੱਗੇ ਲੈ ਕੇ ਜਾਣਾ ਔਰ ਇਹੀ ਬਰਡਨ ਜਿਹੜਾ ਆਪਣੀ ਕੌਮ ਤੇ ਹੋਣਾ ਚਾਹੀਦਾ, ਇਹੀ ਕੌਮ ਦੇ ਮੋਢਿਆਂ ਤੇ ਆਪਣੀ ਆਜ਼ਾਦੀ ਦਾ ਭਾਰ ਹੋਣਾ ਚਾਹੀਦਾ। ਔਰ ਜਿਹੜੀ ਜੈਨੋਸਾਈਡ ਦੀ ਗੱਲ, ਸਿੱਖ ਨਸਲਕੁਸ਼ੀ ਦੀ ਗੱਲ ਆਪਾਂ ਸ਼ੁਰੂ ਕੀਤੀ ਹੈ ਸਿਟੀ ਆਫ ਹਾਰਵੀ ਤੋਂ ਰੈਕੋਗਨਾਈਜ਼ ਕਰਾਣੀ, ਉਹ ਰਹਿੰਦੇ ਦੁਨੀਆ ਦੇ ਦੇਸ਼ਾਂ ਤੱਕ ਜਿੱਥੇ ਜਿੱਥੇ ਕੌਮ ਵੱਸਦੀ ਹੈ। 30 ਦੇਸ਼ ਇਹੋ ਜਿਹੇ ਹੈ ਜਿੱਥੇ ਹਜ਼ਾਰਾਂ ਦੀ ਤਾਦਾਦ 'ਚ ਹੈ, ਕਈਆਂ ਜਗ੍ਹਾ ਤੇ 5 ਲੱਖ ਤੋਂ 7 ਲੱਖ ਹੈਗੇ ਆ ਕੈਨੇਡਾ ਦੇ ਵਿੱਚ, ਫਿਰ ਯੂਰਪ ਦੇ ਵਿੱਚ ਜਿਹੜੇ ਆ ਹਜ਼ਾਰਾਂ ਦੀ ਤਾਦਾਦ 'ਚ 100,000 ਤੋਂ ਵੀ ਉੱਪਰ ਆ। ਉਹਨਾਂ ਸਾਰਿਆਂ ਦੇ ਵਿੱਚ ਸਿਟੀ ਕਾਉਂਸਲ ਤੋਂ ਸ਼ੁਰੂ ਕਰਾਂਗੇ ਔਰ ਜਿਹੜੀ ਉਹਨਾਂ ਦੀ ਮੁੱਖ ਪਾਰਲੀਮੈਂਟ ਹੈ ਉੱਥੇ ਤੱਕ ਜਾਣ ਦਾ ਜਿਹੜਾ ਸਾਡਾ ਅਗਲੇ 2 ਸਾਲਾਂ ਦਾ, ਕਿਉਂਕਿ ਨਾਲ 2020 ਦਾ ਪ੍ਰੋਗਰਾਮ ਹੈ। ਦੇਖ ਰਿਹਾ ਸੀ ਕਿ ਬ੍ਰਿਟਿਸ਼ ਪਾਰਲੀਮੈਂਟ 'ਚ ਵੀ ਇੱਕ ਫੰਕਸ਼ਨ ਸਿੱਖ ਫੈਡਰੇਸ਼ਨ ਵੱਲੋਂ ਉੱਥੇ ਉਹਨਾਂ ਨੇ ਰੱਖਿਆ ਜਿਹਦੇ ਦੋਨੋਂ ਪਾਰਟੀਆਂ ਦੇ ਪੋਲੀਟੀਸ਼ੀਅਨਸ ਵੀ ਔਰ ਵੱਡੀ ਗਿਣਤੀ 'ਚ ਸਿੱਖ ਨੁਮਾਇੰਦੇ ਆ ਰਹੇ ਨੇ। ਸੋ ਇਹ ਆਲਰੇਡੀ ਇੱਕ ਗਲੋਬਲ ਮੂਵਮੈਂਟ ਬਣ ਗਈ ਹੈ ਔਰ ਮੈਂ ਸਮਝਦਾ ਹਾਂ ਵੀ ਦੁਨੀਆ ਜਿੱਥੇ ਜਿੱਥੇ ਵੀ ਸਿੱਖ ਬੈਠੇ ਨੇ, ਨੰਬਰ ਮੈਟਰ ਨਹੀਂ ਕਰਦਾ, ਵੈਦਰ ਫਿਊ 100 ਨੇ ਕਿ ਥਾਊਜ਼ੈਂਡਸ ਨੇ ਕਿ 500,000 ਨੇ। ਜੇ ਐਫਰਟ ਕੀਤਾ ਜਾਏ ਘੱਟੋ ਘੱਟ ਯੂਰਪ ਦੇ ਵਿੱਚ ਔਰ ਨਾਰਥ ਅਮਰੀਕਾ 'ਚ ਫੇਅਰ ਮਾਈਂਡਡ ਲੋਕ ਨੇ ਜਿਹੜੇ ਲਾਅ ਮੇਕਰ ਵੀ ਨੇ, ਓਪੀਨੀਅਨ ਮੇਕਰ ਵੀ ਨੇ, ਡਿਸੀਜਨ ਮੇਕਰ ਵੀ ਨੇ, ਉਹਨਾਂ ਤੱਕ ਅਸੀਂ ਔਰ ਹੁਣ ਡਾਕੂਮੈਂਟੇਸ਼ਨ ਹੋਈ ਹੈ, ਕਿਸੇ ਨੂੰ ਮਿਹਨਤ ਕਰਨ ਦੀ ਲੋੜ ਨਹੀਂ ਹੈ। ਜਸਟ ਇੱਕ ਸਿੰਪਲ ਫੋਨ ਕਾਲ ਜਿਹੜੀ ਹੈ ਔਰ ਇਨਫੋਰਮੇਸ਼ਨ ਉਹਨਾਂ ਕੋਲ ਹੈ, ਜਾ ਕੇ ਤੁਸੀਂ ਉਹਨਾਂ ਦੇ ਨਾਲ 1 to 1 ਉਹਨਾਂ ਨੂੰ ਉਹ ਦੇਣਾ, ਉਹਨਾਂ ਨੂੰ ਕਹਿਣਾ ਜੀ ਆਹ ਸਾਡੀ ਕੌਮ ਦਾ ਕੇਸ ਹੈ ਔਰ ਇਹਦੇ ਲਈ ਅਸੀਂ ਤੁਹਾਡੀ ਮਦਦ ਚਾਹੁੰਦੇ ਹਾਂ। ਔਰ ਇਹਦੇ 'ਚ ਕੋਈ ਬਹੁਤੇ ਐਫਰਟ ਦੀ ਗੱਲ ਨਹੀਂ ਹੈ, ਸਾਨੂੰ ਥੋੜਾ ਜਿਹਾ ਐਗਰੈਸਿਵ ਪਹੁੰਚ ਲੈ ਕੇ ਔਰ ਇਹ ਇੱਕ ਪੂਰਾ ਆਪਣਾ ਇਫੈਕਟ ਰੱਖਦਾ ਜਿਹੜਾ ਹਾਰਵੀ ਦੀ ਸ਼ੁਰੂਆਤ ਹੈ। ਜੀ ਬਿਲਕੁਲ, ਅਕਾਊਂਟੇਬਿਲਿਟੀ ਦੀ ਗੱਲ ਹੈ ਭੈਣ ਜੀ।
ਪਹਿਲਾਂ ਜਿਹੜਾ ਹੈ ਰੈਕੋਗਨਾਈਜੇਸ਼ਨ ਕਰਾਉਣ ਵਾਸਤੇ ਪਹਿਲਾਂ ਆਪਾਂ ਨੂੰ ਇੱਥੋਂ ਦੇ ਜਿਹੜੇ ਆਪਣੇ ਰਾਜਨੀਤਿਕ ਲੀਡਰ ਹੈ, ਕਾਉਂਸਲਮੈਨ ਤੋਂ ਲੈ ਕੇ ਕਾਂਗਰਸਮੈਨ ਤੋਂ ਸੈਨੇਟਰ, ਪਹਿਲਾਂ ਉਹਨਾਂ ਨੂੰ ਅਕਾਊਂਟੇਬਲ ਕਰਨਾ ਪੈਣਾ ਵੀ ਸਾਡੀ ਕੌਮ ਤੇ ਇਹ ਜੈਨੋਸਾਈਡ ਹੋਇਆ ਜੀ। ਤੁਸੀਂ ਮੰਨੋ ਜਾਂ ਨਾ ਮੰਨੋ, ਪਰ ਇਹਦੇ ਤੇ ਡਿਬੇਟ ਹੋਣੀ ਚਾਹੀਦੀ ਹੈ। ਜੇ ਉਹ ਰਿਪੋਰਟ ਦੇਖ ਕੇ ਨਹੀਂ ਮੰਨਣਾ ਚਾਹੁੰਦੇ, ਇਟਸ ਓਕੇ। ਇਹ ਨਹੀਂ ਕਿਸੇ ਨੇ ਅੰਗੂਠਾ ਲਾਇਆ ਜਾਂ ਸਟੈਂਪ ਲਾ ਰਹੇ ਆ ਵੀ ਹਰ ਜਗ੍ਹਾ ਦੇ ਉੱਤੇ ਤੁਸੀਂ ਰੈਜ਼ੋਲੂਸ਼ਨ ਨੂੰ ਰੈਕੋਗਨਾਈਜ਼ ਕਰੋ, ਇਟਸ ਓਕੇ। ਜੇ ਤੁਹਾਨੂੰ ਤੱਥ ਨਹੀਂ ਪਤਾ, ਤੁਸੀਂ ਇਹਦੇ ਤੇ ਡਿਬੇਟ ਕਰੋ। ਸਾਡਾ ਸਿਰਫ ਮਕਸਦ ਹੈ ਕਿ ਇਨਫੋਰਮੇਸ਼ਨ ਜਿਹੜੀ ਹੈ ਉਹ ਘਰ ਘਰ ਦੇ ਵਿੱਚ ਤੇ ਹਰ ਪੋਲੀਟੀਕਲ ਜਿਹੜਾ ਇੱਥੇ ਸਟੈਂਡਿੰਗ ਵਾਲਾ ਹੈ ਬੰਦਾ, ਉਹਦੇ ਕੋਲ ਪਹੁੰਚਣੀ ਚਾਹੀਦੀ ਹੈ। ਜੀ ਬਿਲਕੁਲ। ਤੇ ਵੀਰ ਜੀ, ਤਾਂ ਅਸੀਂ ਗੱਲ ਕੀਤੀ ਸੀ ਕਾਂਗਰਸ ਨੇ ਕਿਸ ਤਰ੍ਹਾਂ ਨਵੰਬਰ 84 ਸਿੱਖ ਨਸਲਕੁਸ਼ੀ ਕੀਤੀ, ਪਰ ਜਿਸ ਤਰ੍ਹਾਂ ਅਸੀਂ ਤੁਹਾਡੇ ਪੰਜਾਬ ਦੇ ਹਵਾਲੇ ਨਾਲ ਵੀ ਤੁਹਾਡੇ ਕੋਲ ਜਾਣਕਾਰੀ ਲੈਣਾ ਚਾਹਾਂਗੇ, ਜਿਸ ਤਰ੍ਹਾਂ ਅੱਜ ਕੱਲ੍ਹ RSS ਦਾ ਪੰਜਾਬ ਦੇ ਵਿੱਚ ਕਾਫੀ ਬੋਲਬਾਲਾ ਹੈ, ਸਿੱਖਾਂ ਨੂੰ ਖੁੱਲ੍ਹੇਆਮ ਚੈਲੰਜ ਕਰ ਰਹੀ ਹੈ, ਅਕਾਲੀ ਦਲ ਬਾਦਲ ਵੀ ਜਿਹੜੀ ਹੈ ਉਹ ਵੀ ਡਗਮਗਾ ਰਹੀ ਹੈ, ਮੌਕਾ ਪ੍ਰਸਤ ਸਿੱਖ ਨੇ ਉਹ ਵੀ ਤਿੜਕ ਰਹੇ ਨੇ, ਇਸ ਸਭ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇੱਕ 18ਵੀਂ ਸਦੀ 'ਚ ਇੱਕ ਅੰਗਰੇਜ਼ ਨੇ ਇਹ ਜਿਹੜੇ ਅੱਜ ਜਿਨ੍ਹਾਂ ਦੇ ਕੋਲ ਪਾਵਰ ਹੈ, ਜਿਨ੍ਹਾਂ ਨੂੰ ਕਦੇ ਬ੍ਰਾਹਮਣਵਾਦ ਕਹਿੰਦੇ ਸੀ, ਅੱਜ ਹਿੰਦੂਤਵਾ ਕਿਹਾ ਜਾਂਦਾ ਹੈ, ਇਹਨਾਂ ਦਾ ਕਰੈਕਟਰ ਬਿਆਨ ਕੀਤਾ ਸੀ ਕਿ ਈਦਰ ਐਟ ਯੋਰ ਥਰੋਟ ਔਰ ਐਟ ਯੋਰ ਫੀਟ, ਕਿ ਜਾਂ ਇਹ ਤੁਹਾਡੇ ਗਲ ਨੂੰ ਪੈਣਗੇ ਜਾਂ ਤੁਹਾਡੇ ਪੈਰੀਂ ਪੈਣਗੇ, ਵਿੱਚ ਵਿਚਾਲਾ ਕੋਈ ਨਹੀਂ ਹੈ। ਸੋ ਹੁਣ ਇਹਨਾਂ ਦੇ ਕੋਲ, ਜਿਵੇਂ ਉਹਨੇ ਠੀਕ ਕਿਹਾ, ਅਸ਼ੋਕ ਸਿੰਘਲ ਨੇ ਵਿਸ਼ਵ ਹਿੰਦੂ परिषद और बाकी 15-50 देशों तो हिंदुओं के नुमाइंदियां का इकट्ठ होया है कि जी साडे कोल 800 साल बाद पावर आई है नहीं, और असी 800 साल बाद हुण असी इहनूं हिंदू नेशन बनाना है। और मैं समझदा भी ईमानदार है, इन्हां नाल डील करना साडे लई सौखा है, क्योंकि सिखां नूं अनफॉर्चुनेटली सानूं पढ़न लिखण दा शौक नहीं है, सानू साजिश समझ नहीं आती, कंस्पीरेसी थ्योरी नहीं समझ आती भी की चल रहा की नहीं। ते जदों दुश्मन सामने खलो के आ गए वंगारदा, फिर कहंदे चक लो हथियार भी, चक लो आ गए, ये तो पिंड दे बाहर आ गए, वो तो बूहे दे बाहर आ गए। सो मैं समझदा भी ये जिहड़ा RSS जिवें बेसब्र है हुण पावर दे 5-6 महीने च उन्होंने अपना एजेंडा किवें ईसाइयां दी फोर्स्ड शुद्धिकरण दे नां थल्ले बैक कन्वर्शन, मुसलमानां दे खिलाफ पूरा लाइन, और पंजाब च उन्होंने ईवन बादल वर्गा नखिद ਡੀਜਨਰੇਟ आदमी जिहड़ा टू द अदर एक्सटेंट गया इन्हां नूं अकोमोडेट करन लई जां सिखां नूं हिंदूआइज करन लई, ईवन उहदे सिर ते भी पग इन्हां नूं टॉलरेट नहीं हुंदी है। हुण चाहुंदे ने कि भाई असीं अपना झंडा पंजाब दे विच गड्डीए और इन्हां गुरुआं दी जिहड़ी इह धरती है इस दे उत्ते असीं हिंदूत्वा दा ਇਹ ਜਿਹੜਾ ਭਗਵਾ ਤਵੱਜ ਹੈ ਇਹਨੂੰ ਖੜਾ ਕਰੀਏ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਦਲ ਕੇ ਤਾਂ ਪਹਿਲਾਂ ਹੀ ਭਗੌੜੇ ਸੀ ਸਿੱਖੀ ਦੇ, ਇਹ ਤਾਂ ਡਗਮਗਾਣਗੇ, ਅਜੇ ਵੀ ਜਾਣਗੇ ਜ਼ਮੀਰ ਫਰੋਸ਼ੀ ਦੀ ਅਗਲੀ ਹੱਦ ਤੱਕ ਵੀ। ਜਿਹੜੇ ਮੌਕਾ ਪ੍ਰਸਤ ਨੇ ਉਹ ਖਾਲਿਸਤਾਨ ਦੇ ਵੀ ਭਗੌੜੇ ਸੀ, ਉਹ ਕੁਛ ਨਾ ਕੁਛ ਬਣਾ ਕੇ ਕੋਈ ਯੂਨੀਫਾਈਡ ਅਕਾਲੀ ਦਲ ਬਣਾ ਲਓ, ਕੋਈ ਇੱਧਰ ਉੱਧਰ 2 ਸੀਟਾਂ ਲੈ ਕੇ ਉਹ ਵੀ ਬਹਿ ਜਾਣਗੇ। ਕੁਛ ਸਰਪ੍ਰਾਈਜ਼ਸ ਵੀ ਹੋਣਗੇ ਆਉਣ ਵਾਲੇ ਦਿਨਾਂ 'ਚ, ਅਸੀਂ ਦੇਖਾਂਗੇ ਵੀ ਅੱਛਾ, ਕਿਉਂਕਿ RSS ਨੇ ਜਗਮੀਤ ਬਰਾੜ ਨਾਲ ਵੀ ਕਮਿਊਨੀਕੇਸ਼ਨ ਖੋਲੀ ਹੋਈ ਹੈ, ਕੈਪਟਨ ਅਮਰਿੰਦਰ ਨਾਲ ਵੀ ਖੋਲੀ ਹੋਈ ਹੈ, ਹੋਰ ਵੀ ਕੋਈ ਨਾ ਕੋਈ ਭੁੱਖਾ ਹੈ ਜਿਹਨੂੰ ਉਹ ਕਹਿਣਗੇ ਉਹ ਸ਼ਾਇਦ ਅੱਗੇ ਆ ਕੇ ਨਾਲ। ਪਰ ਮੈਂ ਸਮਝਦਾ ਹੈ ਵੀ ਜਿਨ੍ਹਾਂ ਨੂੰ ਥੋੜ੍ਹਾ ਬਹੁਤ ਵੀ ਸਿੱਖੀ ਦਾ ਇਤਿਹਾਸ, ਸਿੱਖ ਕਰੈਕਟਰ, ਗੁਰੂਆਂ ਵੱਲੋਂ ਕੀਤੀ ਹੋਈ ਸਾਡੀ ਪ੍ਰੋਗਰਾਮਿੰਗ ਦਾ ਪਤਾ ਹੈ, ਮੈਂ ਸਮਝਦਾ ਹੈ ਵੀ ਇਹ ਬਚ ਗਏ, ਮੁਗਲਾਂ ਤੋਂ ਬਚ ਗਏ, ਅਫਗਾਨਾਂ ਤੋਂ ਬਚ ਗਏ, ਹੁਣ ਇਹ ਸਿੱਖਾਂ ਦੀ ਦਾੜ ਥੱਲੇ ਆਣਗੇ। ਔਰ ਇਹ ਠੀਕ ਹੈ ਵੀ ਇੱਕ ਵਾਰੀ ਸਾਡਾ ਕਈ ਕੁਛ ਹਿੱਲੇਗਾ ਇੱਕ ਵਾਰ ਜਿਹੜਾ ਹੈ, ਲੇਕਿਨ ਡਾਇਸਪੋਰਾ ਸਿੱਖਾਂ ਦੀ ਤਾਕਤ ਔਰ ਪੰਜਾਬ ਜਿਹੜੀਆਂ ਸਾਡੀਆਂ ਪੰਥ ਨੂੰ ਪਿਆਰ ਕਰਨ ਵਾਲੀਆਂ ਜਥੇਬੰਦੀਆਂ ਨੇ, ਸਿੰਘ ਸਿੰਘਣੀਆਂ ਨੇ, ਉਹਨਾਂ ਨੇ ਵੀ ਕਮਰ ਕੱਸੇ ਕਰ ਲਏ ਨੇ ਔਰ ਬਰਾਬਰ ਚੈਲੰਜ ਦੀ ਲਾਈਨ ਸ਼ੁਰੂ ਹੋਈ ਹੈ। ਔਰ ਇਹ ਜਿਹੜਾ ਹੈ ਇਹ ਠੀਕ ਹੈ, ਇਹ ਵਾਰ ਕਾਫੀ ਬਲੱਡੀ ਵੀ ਹੋ ਸਕਦੀ ਹੈ, ਨਸਲਕੁਸ਼ੀ ਦਾ ਇੱਕ ਹੋਰ ਦੌਰ ਵੀ ਚੱਲੇਗਾ, ਉਸ ਦੇ ਲਈ ਇਹ ਕਿਸੇ ਹੱਦ ਤੱਕ ਵੀ ਜਾਣਗੇ। ਲੇਕਿਨ ਪੰਜਾਬ ਜਿਹੜਾ ਫਾਈਨਲ ਇਹਨਾਂ ਦੀ ਗ੍ਰੇਵਯਾਰਡ ਬਣੇਗਾ, ਇਹਨਾਂ ਦਾ ਕਬਰਸਤਾਨ ਬਣੇਗਾ ਹਿੰਦੂਤਵਾਦੀ ਆਈਡੀਓਲੋਜੀ ਦੀ। ਇਹ ਕੱਲ ਹੋਏ, ਇਹਨੂੰ 5 ਸਾਲ ਲੱਗਣ, 10 ਲੱਗਣ, ਇਹ ਇੰਟੈਂਸਿਟੀ ਤੇ ਡਿਪੈਂਡ ਕਰੇਗਾ ਕਿ ਵੀ ਉਹਨਾਂ ਦੇ ਕੀ ਵੈਪਨ ਨੇ ਔਰ ਅਸੀਂ ਉਹਨਾਂ ਨੂੰ ਕਿਵੇਂ ਖੁੱਡਿਆਂ ਕਰਕੇ ਜਿਹੜਾ ਹੈ ਉਹ ਵਾਪਸੀ ਜਿਹੜਾ ਹੈ ਉਹਨਾਂ ਨੂੰ ਟੂ ਪੁੱਟ them in their place। ਸੋ ਮੈਂ ਕੋਈ ਪੈਸੀਮਿਸਟ ਨਹੀਂ ਹੈ, ਮੈਂ ਸਮਝਦਾ ਵੀ ਇਹ ਸਾਡੇ ਲਈ ਬੈਸਟ ਸਿਚੁਏਸ਼ਨ ਬਣ ਰਹੀ ਹੈ। ਐਨਮੀ ਆਇਡੈਂਟੀਫਾਈ ਹੋਇਆ, ਜਿਵੇਂ ਮੈਂ 30 ਸਾਲ ਦੇ ਇਸ ਐਨਾਲਿਸਿਸ 'ਚ ਗੱਲ ਕੀਤੀ ਹੈ, ਤਾਂ ਹੁਣ ਐਨਮੀ ਦੇ ਹਥਿਆਰ ਸਾਹਮਣੇ ਨੇ ਕਿ ਦੇਖੀਏ ਵੀ ਕੀ ਲੈ ਕੇ ਸਾਹਮਣੇ ਆਉਂਦੇ ਨੇ, ਐਂਡ ਵਿਲ ਗਿਵ them the befitting reply, no doubt about it। ਜੀ ਵੀਰ ਜੀ, ਪਰ ਤੁਸੀਂ ਕਿਹਾ ਜਿੱਥੇ ਐਨਮੀ ਆਇਡੈਂਟੀਫਾਈ ਹੋ ਰਿਹਾ, ਪਰ ਕਾਫੀ ਸਾਰੇ ਸਿੱਖ ਵੀਰ ਜਿਹੜੇ ਨੇ ਉਹ ਵੀ ਕਹਿੰਦੇ ਨੇ ਕਿ BJP ਇਜ਼ ਵੈਰੀ ਨਾਈਸ, ਜਿਸ ਤਰ੍ਹਾਂ ਉਹ ਸਿੱਖ ਨਸਲਕੁਸ਼ੀ ਦੇ ਉੱਪਰ ਕਹਿੰਦੇ ਗੱਲਬਾਤ ਕੀਤੀ ਸੀ, ਰੀਸੈਂਟਲੀ ਆਇਆ ਸੀ, ਆਲਸੋ ਕਹਿ ਰਹੇ ਸੀ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਜਿਹੜੀ ਔਰੰਗਜ਼ੇਬ ਰੋਡ ਆ ਉਸ ਨੂੰ ਗੁਰੂ ਤੇਗ ਬਹਾਦਰ ਰੋਡ ਬਣਾਉਣ ਦੇ ਵਿੱਚ ਕਰ ਰਹੇ ਨੇ, ਆਲਸੋ ਜਿਸ ਤਰ੍ਹਾਂ ਗੁਰਬਖਸ਼ ਸਿੰਘ ਜਿਹੜੇ ਬੈਠੇ ਨੇ ਵਰਤ ਤੇ ਬੈਠੇ ਨੇ ਉਹਨਾਂ ਦੀ ਵੀ ਹਮਾਇਤ ਕਰ ਰਹੇ ਨੇ। ਵਾਟ ਇਜ਼ ਦਿਸ ਆਲ ਰਣਨੀਤੀ, ਕੈਨ ਯੂ ਐਕਸਪਲੇਨ ਦੈਟ? ਦੇਖੋ, ਇਹ ਤੁਸੀਂ ਚੰਗਾ ਵਿੱਚ ਔਰੰਗਜ਼ੇਬ ਰੋਡ ਵਾਲੀ ਗੱਲ ਲਿਆਂਦੀ, ਇਹ ਜਿਹੜੇ
ਜਿਹੜੇ ਰੈਂਟਾ ਸਿੱਖ ਨੇ, ਜਿਨ੍ਹਾਂ ਚੋਂ ਮਨਜੀਤ ਸਿੰਘ ਜੀਕੇ ਉਹਨੇ ਇਹ ਮੂਵ ਚਲਾਇਆ, ਹੁਣ ਬਾਕੀਆਂ ਦੇ ਆਰਐਸਐਸ ਦਾ ਮੂਵ ਹੈ, ਉਹਨਾਂ ਨੂੰ ਕੋਈ ਪੁੱਛੇ ਵੀ ਸਭ ਤੋਂ ਪਹਿਲਾਂ ਹੁਣ ਆਰਐਸਐਸ ਨੇ ਜਾਂ ਮੋਦੀ ਨੇ ਜਵਾਹਰ ਲਾਲ ਨਹਿਰੂ ਦੀ ਐਨੀਵਰਸਰੀ ਨੂੰ ਇਗਨੋਰ ਕੀਤਾ। ਦੂਜਾ, ਜੇ ਸੱਚਮੁੱਚ ਉਹਨਾਂ ਨੇ ਕਰਨਾ, ਪਹਿਲਾਂ ਦਿੱਲੀ ਦੇ 에ਅਰਪੋਰਟ ਦਾ ਨਾਂ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦੀ ਥਾਂ ਤੇ ਸ਼ਹੀਦ ਬਿਆਨ ਸਿੰਘ ਸਤਵੰਤ ਸਿੰਘ 에ਅਰਪੋਰਟ ਰਖਾਓ। ਜਿੱਦਣ ਤੁਸੀਂ ਇਹ ਸਟੈਪ ਲੈ ਲਓਗੇ ਫਿਰ ਅਸੀਂ ਦੇਖਾਂਗੇ ਵੀ ਅਗਲੇ ਕਿਹੜੇ ਨਾਂ ਬਦਲਨੇ ਨੇ। ਔਰੰਗਜ਼ੇਬ ਹੋਇਆ, ਚਲਾ ਗਿਆ, 10ਵੇਂ ਪਾਤਸ਼ਾਹ ਨੇ ਜ਼ਫਰਨਾਮੇ ਨਾਲ ਉਹਨੂੰ ਗਿਲਟ ਦਿੱਤਾ, ਉਹਨੇ ਮਾਫੀ ਮੰਗੀ, ਮੁਗਲਾਂ ਦਾ ਰਾਜ ਸਿੱਖਾਂ ਨੇ ਪੁੱਟੇ। ਉਹ ਪਾਸਟ ਹੈ, ਉਹ ਹਿਸਟਰੀ ਜਿਹੜੇ ਤੁਹਾਡੇ ਸਾਹਮਣੇ ਨੇ, ਕਰੰਟ ਨੇ, ਔਰ ਜਿਨ੍ਹਾਂ ਦੇ ਕੋਲ ਪਾਵਰ ਹੈ, ਜਿਨ੍ਹਾਂ ਤੋਂ ਇਹ ਜਸਟਿਸ ਮੰਗਦੇ ਨੇ, ਜਾਂ ਗੁਰਬਖਸ਼ ਸਿੰਘ ਨੂੰ ਲੱਗਦਾ ਹੈ ਕਿ ਜੀ ਉਹ ਮੋਦੀ ਨਿਆਂ ਕਰੇਗਾ ਜਾਂ ਦੂਜਿਆਂ ਨੂੰ ਕਰੇਗਾ, ਇਹਨਾਂ ਨੇ ਤਾਂ ਮਤਾ ਕੀਤਾ ਹੋਇਆ ਕਿ ਵੀ ਇਹ ਤਾਂ 6 ਮਹੀਨੇ ਪਹਿਲੇ ਹੋਣਾ ਚਾਹੀਏ ਥਾ। ਦਰਬਾਰ ਸਾਹਿਬ ਤੇ ਹਮਲਾ ਹੁੰਦਾ ਔਰ ਵਾਜਪਾਈ ਜਿਹੜਾ ਇੰਦਰਾ ਗਾਂਧੀ ਨੂੰ ਦੁਰਗਾ ਦਾ ਅਵਤਾਰ ਕਹਿੰਦਾ, ਔਰ ਇਹ ਮੋਦੀ ਜਿਹੜਾ ਉਹ ਤੁਹਾਡੇ 50,000 ਸਿੱਖ ਕਿਸਾਨਾਂ ਨੂੰ ਗੁਜਰਾਤ ਚੋਂ ਉਜਾੜ ਕੇ ਆਇਆ ਹੈ। ਔਰ ਇਹਦੇ ਬਾਵਜੂਦ ਇਹ ਜਿਹੜੀ ਇੱਕ ਕਲਾਸ ਹੈ, ਇਹ ਵਿਕੇ ਹੋਏ ਲੋਕ ਨੇ, ਇਹਨਾਂ ਦੀ ਕੋਈ ਪਰਵਾਹ ਕਰਨ ਦੀ ਲੋੜ ਨਹੀਂ ਹੈ। ਔਰ ਮੈਂ ਸਮਝਦਾ ਵੀ ਇਹ ਜਿਹੜੀ ਰੋਡ ਦਾ ਬਦਲ ਦਿਓ ਤੇ ਫਲਾਣਾ, ਇਹ ਜਿਹਨੂੰ ਕਹਿੰਦੇ ਨੇ ਕਿ ਧਿਆਨ ਹਟਾਉਣ ਦੇ ਲਈ ਟੈਕਟਿਕ ਹੈ। ਇਸ ਤੋਂ ਵੱਧ ਕੇ ਇਹਦੀ ਕੋਈ ਅਹਿਮੀਅਤ ਨਹੀਂ, ਔਰ ਇਹਨੂੰ ਟੋਟਲੀ ਨਕਾਰਨਾ ਚਾਹੀਦਾ। ਇਸ ਕਿਸਮ ਦੇ ਲੋਕਾਂ ਨੂੰ ਵੀ, ਬਾਹਰ ਆਇਆਂ ਨੂੰ ਵੀ ਇਹਦੇ ਮੂੰਹ ਤੇ ਕਾਲਖ ਮੜੀ। ਉੱਥੇ ਇੰਗਲੈਂਡ 'ਚ ਵੀ, ਹੁਣ ਕੈਨੇਡਾ 'ਚ ਵੀ ਗਿਆ ਜੁੱਤੀਆਂ ਖਾ ਕੇ, ਉੱਥੇ ਇੱਕ ਜਿਹੜਾ ਫੰਕਸ਼ਨ ਦੇ ਵਿੱਚ ਉਹਨੂੰ ਚੈਲੰਜ ਕੀਤਾ। ਸੋ ਇਹ ਸਾਰਾ ਇਸ ਕਿਸਮ ਦਾ ਪਾਰਟ ਹੈ। ਮੈਂ ਸਮਝਦਾ ਵੀ ਸਿਚੁਏਸ਼ਨ ਸਾਡੀ ਐਡਵਾਂਟੇਜ 'ਚ ਬਣ ਰਹੀ ਹੈ। ਹਾਂਜੀ, ਔਰ ਸਾਨੂੰ ਇਸ ਓਪਰਚੁਨਿਟੀ ਨੂੰ ਜਿਹੜਾ ਕਿ ਇਸ ਦੁਸ਼ਮਣ ਨੂੰ ਐਕਸਪੋਜ਼ ਕਰਨ ਦੀ ਹੈ, ਵੀ ਸ਼ੁੱਡ ਅਵੇਲ ਇਟ ਟੂ ਦਾ ਹਿਲਟ। ਜੀ, ਤੇ ਜਿਸ ਤਰ੍ਹਾਂ ਵੀ ਜੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਬਿਕੋਜ਼ ਪਹਿਲਾਂ ਤਾਂ ਕਾਂਗਰਸ ਨੇ ਤਾਂ ਸਾਹਮਣੇ ਆ ਕੇ ਸਾਰੀ ਨਸਲਕੁਸ਼ੀ ਕੀਤੀ ਸੀ, ਪਰ ਜਿਹੜੇ ਆਰਐਸਐਸ ਆ ਇਹ ਅੰਦਰੋਂ ਅੰਦਰ ਹੀ ਸਿੱਖਾਂ ਦੀ ਬੱਚਿਆਂ ਦੀ ਨਸਲਕੁਸ਼ੀ ਕਰ ਰਹੀ। ਜਿਸ ਤਰ੍ਹਾਂ ਪਿੰਡਾਂ ਦੇ ਵਿੱਚ 200 ਨਵੀਆਂ ਸ਼ਾਖਾਵਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੋਈ ਆ, ਸਕਾਲਰਸ਼ਿਪ ਸਕੀਮ ਦਿੱਤਾ ਹੈ ਤੇ ਬੱਚਿਆਂ ਨੂੰ ਮੋਰਲੀ ਲਾਈਕ ਹਿੰਦੂਇਜ਼ਮ ਦੇ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਵਾਟ ਡੂ ਯੂ ਵਾਂਟ ਟੂ ਸੇ ਅਬਾਊਟ ਦੈਟ? ਦੇਖੋ, ਉਸ ਤੋਂ ਪਹਿਲਾਂ ਆਪਾਂ ਇੱਕ ਮਿੰਟ ਪਿੱਛੇ ਚੱਲੀਏ ਜੀ। ਜੂਨ 1984 ਦੇ ਵਿੱਚ ਜਦੋਂ ਅਕਾਲ ਤਖ਼ਤ ਸਾਹਿਬ ਤੇ ਹਮਲਾ ਹੁੰਦਾ ਨਾ, ਹਾਂਜੀ, ਤੇ ਜਿਹੜਾ ਜਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਤੇ ਅਟਲ ਬਿਹਾਰੀ ਵਾਜਪਾਈ, LK ਅਡਵਾਨੀ, ਬਲਰਾਮ ਜੀ ਦਾਸ ਟੰਡਨ, ਇਹ ਤੁਹਾਨੂੰ ਮੈਂ ਡਾਕੂਮੈਂਟ ਦੇ ਆਧਾਰ ਤੇ ਫੋਟੋਆਂ ਦੇ ਆਧਾਰ ਤੇ ਦੱਸਦਾ ਕਿ ਇਹਨਾਂ ਨੇ ਝੰਡੇ ਚੁੱਕੇ ਹੁੰਦੇ ਸੀ ਦਿੱਲੀ ਦੇ ਵਿੱਚ, ਉਹਦੇ ਘਰ ਦੇ ਬਾਹਰ ਬੈਠੇ ਹੁੰਦੇ ਸੀ ਵੀ ਉੱਥੇ ਫੌਜ ਭੇਜੋ। ਅਸੀਂ ਇਹ ਡਾਕੂਮੈਂਟ ਕੱਢੇ ਆ ਜਿਹੜੇ ਕਿ ਫੇਸਬੁੱਕ ਦੇ ਉੱਤੇ ਲਾਈਵ ਚੱਲਦੇ ਆ ਇਸ ਵਕਤ। ਜੀ, ਠੀਕ ਹੈ, ਫੌਜ ਉਹਨੇ ਭੇਜੀ ਹੈ। ਜਿਹੜੀ ਅਕਾਲ ਤਖ਼ਤ ਸਾਹਿਬ ਢਾਇਆ ਉਹ ਇੰਦਰਾ ਗਾਂਧੀ ਦਾ ਤੇ ਕਾਂਗਰਸ ਦਾ ਨਾਮ ਲੱਗਦਾ ਹੈ। ਔਰ ਉਸ ਤੋਂ ਬਾਅਦ ਨਵੰਬਰ 1984 ਦੀ ਜਿਹੜੀ ਸਿੱਖ ਨਸਲਕੁਸ਼ੀ ਹੈ ਉਹ ਚੰਦ ਕਾਂਗਰਸ ਦੇ ਬੰਦਿਆਂ ਦਾ ਨਾਮ ਲੱਗਦਾ, ਉਸ ਸਟੇਟਾਂ ਦਾ ਨਾਮ ਲੱਗਦਾ। ਲੇਕਿਨ ਇਹ ਵੀ ਜਿਹੜਾ ਹੈ 99% ਸੱਚ ਹੈ। ਵਿਦ 99% ਮੈਂ ਦੱਸ ਰਿਹਾ ਕਿਉਂਕਿ 1% ਕਾਂਗਰਸ ਦਾ ਵਰਕਰ ਹੋ ਸਕਦਾ, 99% RSS ਦੇ ਵਰਕਰ ਸੀ ਤੇ BJP ਦੀ ਸ਼ਾਖਾਵਾਂ ਸੀ ਜਿਨ੍ਹਾਂ ਨੇ ਸੜਕ ਤੇ ਆਮ ਸਿੱਖ ਮਾਰੇ ਆ। ਜਦੋਂ ਵਾਜਪਾਈ ਪ੍ਰਧਾਨ ਮੰਤਰੀ ਬਣਦਾ, LK ਅਡਵਾਨੀ ਹੋਮ ਮਿਨਿਸਟਰ ਸੀ ਜੀ। 100 ਕੇਸ ਇਹਨਾਂ ਨੇ ਵਿਡਰਾ ਕੀਤਾ, 100 ਘੱਟੋ ਘੱਟ, ਜਿਨ੍ਹਾਂ ਦੇ ਸਾਡੇ ਕੋਲ ਡਾਕੂਮੈਂਟੇਸ਼ਨ ਹੈ, ਜਿਹੜੇ ਕਿ RSS ਤੇ BJP ਦੇ ਵਰਕਰ ਸੀ। ਆਪਣਾ ਵਾਜਪਾਈ ਦਾ ਜਿਹੜਾ ਮੁੱਖ ਚੋਣ ਦਾ ਇੰਚਾਰਜ ਸੀ ਜੈਨ ਜੀ, ਉਹਦੇ ਉੱਤੇ ਪਰਚਾ ਦਰਜ ਸੀ ਸਿੱਖਾਂ ਨੂੰ ਮਾਰਨ ਦਾ। 17 ਬੰਦਿਆਂ ਦੇ ਉਹ ਬੰਦੇ ਸੀ ਜਿਹੜੇ ਕਿ ਇਹਨਾਂ ਦੇ ਮੇਨ ਬੰਦੇ ਸੀ ਦਿੱਲੀ ਦੇ ਵਿੱਚੋਂ ਲੈ ਕੇ ਦੂਜੀਆਂ ਸਟੇਟਾਂ ਤੱਕ, ਜਿਨ੍ਹਾਂ ਦੇ ਉੱਤੇ ਕੇਸ ਇਹਨਾਂ ਨੇ ਵਾਪਸ ਕਰਵਾਏ ਆ ਜੀ। ਇਹ ਗੱਲ ਆਪਾਂ ਨੂੰ ਤੇ ਸਿੱਖ ਕੌਮ ਨੂੰ ਸਮਝਣੀ ਪਹਿਲਾਂ ਬਹੁਤ ਜ਼ਰੂਰੀ ਹੈ ਕਿ ਸਿੱਖ ਕੌਮ ਦਾ ਜਿਹੜਾ ਦੁਸ਼ਮਣ ਹੈ ਉਹ ਇੰਡੀਅਨ ਹੈ ਤੇ ਇੰਡੀਆ ਦਾ ਸਿਸਟਮ ਹੈ। ਜੇ ਅੱਜ BJP ਦਾ ਪ੍ਰਧਾਨ ਮੋਦੀ ਬਣ ਗਿਆ ਜਾਂ ਕੱਲ ਨੂੰ ਕੋਈ ਇੱਕ ਸਿੰਘ ਮਨਮੋਹਨ ਵਰਗਾ ਖੜਾ ਕੀਤਾ ਸੀ, ਇਹ ਉਹੀ ਸ਼ਾਖ ਦੇ ਹਿੱਸੇ ਹੈ ਜਿਨ੍ਹਾਂ ਨੇ ਸਿੱਖਾਂ ਦੀ ਨਸਲਕੁਸ਼ੀ ਕਰਵਾਈ ਸੀ। ਬਿਲਕੁਲ, ਕਰਵਾਉਣ ਵਾਲਿਆਂ 'ਚ ਉਹਨਾਂ ਦਾ ਹੱਥ ਹੈ ਜਾਂ ਉਹਨਾਂ ਦੀ ਪੁਸ਼ਤ ਪਨਾਈ ਕਰਨ ਵਾਲਿਆਂ 'ਚ ਹੱਥ ਹੁੰਦਾ। ਇਹਨਾਂ ਨੂੰ, ਇੰਡੀਆ ਦੇ ਸਿਸਟਮ ਨੂੰ ਤੁਸੀਂ ਇੰਡੀਵਿਜੂਅਲ ਦੇ ਨਾਮ ਤੋਂ ਅੱਡ ਨਹੀਂ ਕਦੀ ਕਰਨਾ। ਹਾਂਜੀ, ਰਹੀ ਗੱਲ ਹੁਣ ਪੰਜਾਬ ਦੇ ਵਿੱਚ RSS ਦੀ, ਚਾਹੇ ਉਹ ਆਪ ਨੂੰ RSS ਕਹਿੰਦੇ ਜਾਂ ਰਾਸ਼ਟਰੀ ਸਿੱਖ ਸੰਗਤ ਦੇ ਮੁਤਾਬਕ ਆਉਣਗੇ, ਮੋਸਟ ਰੀਸੈਂਟਲੀ ਜਿਹੜੀਆਂ ਉੱਥੇ ਸ਼ਾਖਾਵਾਂ ਲੱਗਦੀਆਂ ਜੀ, ਤੇ ਜੋ ਬਾਦਲ ਨੇ ਸਿੱਖ ਕੌਮ ਦੇ ਖੂਨ ਦੇ ਨਾਲ ਆਪਣੀ ਰਾਜਨੀਤੀ ਜਮਾਉਣ ਦੀ ਕੋਸ਼ਿਸ਼ ਕੀਤੀ ਸੀ, ਉਹਦਾ ਚਿਹਰਾ ਜਿਹੜਾ ਹੈ ਉਹ ਬੜੇ ਲੰਬੇ ਸਮੇਂ ਤੋਂ ਨੰਗਾ, 40 ਸਾਲ ਤੋਂ। ਹਾਂਜੀ, ਜਦੋਂ ਉਹਦੇ ਸਾਰੇ ਹੱਥਕੰਡੇ ਉਹ ਹੈ ਜਿਨ੍ਹਾਂ ਨੇ ਸਿੱਖਾਂ ਨੂੰ ਘਰੋਂ ਕੱਢ ਕੇ ਤਸੀਹੇ ਦੇ ਕੇ ਮਾਰਿਆ ਸੈਣੀ ਵਰਗਿਆਂ ਨੇ ਜੀ, ਤੇ ਸਪੋਰਟ ਉਦੋਂ ਉਹਦੀ BJP ਕਰਦੀ ਸੀ ਜੀ। ਅੱਜ BJP ਤੇ RSS ਇੰਨੀ ਸਟਰੋਂਗ ਸਮਝਦੀ ਆਪਣੇ ਆਪ ਨੂੰ ਕਿ ਉਹਨਾਂ ਨੂੰ ਬਾਦਲ ਦੀ ਹੁਣ ਜ਼ਰੂਰਤ ਨਹੀਂ ਹੈ। ਹਾਂਜੀ, ਆਉਣ ਵਾਲੀਆਂ ਚੋਣਾਂ ਇਹ ਸਾਬਤ ਕਰਨਗੀਆਂ। ਹਾਂਜੀ, ਹੁਣ ਆਪਾਂ ਨੂੰ ਕੀ ਜ਼ਰੂਰਤ ਹੈ? ਗੁਰੂਆਂ ਦੀ ਧਰਤੀ ਦੇ ਉੱਤੇ ਇਹ ਉਹੀ ਮਲੇਸ਼ ਹੈ, ਜਿੱਦਾਂ ਇਹ ਹੁਣ GK ਦੀ ਤੁਸੀਂ ਗੱਲ ਸੁਣ ਲਓ
ਵੀ ਔਰੰਗਜ਼ੇਬ ਨੇ ਕਿੱਡਾ ਵੱਡਾ ਜ਼ੁਲਮ ਕੀਤਾ ਸੀ ਸਿੱਖ ਕੌਮ ਤੇ, ਜਿਹੜਾ ਇੰਦਰਾ ਗਾਂਧੀ ਨੇ, ਵਾਜਪਾਈ ਨੇ, ਅਡਵਾਨੀ ਨੇ ਜਾਂ ਮੋਦੀ ਨੇ ਨਹੀਂ ਕੀਤਾ। ਬਿਲਕੁਲ ਇਹ ਆਪਾਂ ਨੂੰ ਵਾਪਸ ਉਸੇ ਇਤਿਹਾਸਿਕ ਭੰਬਲ ਭੂਸੇ 'ਚ ਪਾਉਣਾ ਚਾਹੁੰਦੇ ਆ ਜਿੱਥੋਂ ਇਹ ਤੁਸੀਂ ਇਹਨਾਂ ਦੀ ਬਾਲੀਵੁੱਡ ਦੀਆਂ ਮੂਵੀਆਂ ਦੇਖ ਲਓ। ਅੱਜ ਦੀ ਗੱਲ ਜਿਹੜੀ ਹੈ 30 ਸਾਲਾਂ 'ਚ ਜਿਨ੍ਹਾਂ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ ਉਹਦੇ ਤੇ ਪਰਦਾ ਪਾਉਣਾ ਚਾਹੁੰਦੇ ਆ। ਹਾਂਜੀ 400 ਸਾਲ ਪਹਿਲਾਂ ਮੁਗਲਾਂ ਨੇ ਜਿਨ੍ਹਾਂ ਨੇ ਆਪਣਾ ਪਿਓ ਨਹੀਂ ਛੱਡਿਆ, ਤੇ ਜੇ ਉਹਨਾਂ ਨੇ ਸਿੱਖ ਕੌਮ ਦੇ ਉੱਤੇ ਐਡਾ ਵੱਡਾ ਅਤਿਆਚਾਰ ਕੀਤਾ, ਅਤਿਆਚਾਰ ਤੇ ਅਤਿਆਚਾਰ ਹੈ, ਅਸੀਂ ਮੰਨਦੇ ਹਾਂ ਕੀਤਾ ਮੁਗਲਾਂ ਨੇ, ਪਰ ਉਹਨਾਂ ਨੇ ਆਪਣਾ ਪਿਓ ਵੀ ਨਹੀਂ ਛੱਡਿਆ। ਪਰ ਇੰਦਰਾ ਗਾਂਧੀ ਨੇ ਤੇ ਆਪਣਾ ਪਿਓ ਨਹੀਂ ਸੀ ਮਾਰਿਆ, ਹਾਂਜੀ ਅਡਵਾਨੀ ਨੇ ਤੇ ਆਪਣਾ ਪਿਓ ਨਹੀਂ ਮਾਰਿਆ, ਉਹਨੇ ਤੇ ਸਿੱਖ ਮਾਰੇ ਆ। ਆਪਾਂ ਪਹਿਲਾਂ ਇਹਨਾਂ ਤੇ ਗੱਲ ਕਰੀਏ। ਮੁਗਲਾਂ ਨੂੰ ਅਸੀਂ ਸਜ਼ਾ ਯਾਫਤਾ ਵੀ ਕੀਤਾ, ਅਸੀਂ ਆਪਣਾ ਰਾਜ ਐਸਟੈਬਲਿਸ਼ ਕੀਤਾ, ਉਹਨਾਂ ਦੇ ਰਾਜ ਦੀ ਜੜ ਪੁੱਟੀ। ਔਰ ਇਹ ਜਿਹੜਾ ਪਾਰਟ ਹਿਸਟੋਰੀਕਲ ਕੰਟੈਕਸਟ ਦਾ ਮਕਸਦ ਹੀ ਇਹ ਹੈ, ਇੱਕ ਪਾਸੇ ਡਾਈਵਰਟ ਕਰਨਾ, ਦੂਜੇ ਪਾਸੇ ਦੋ ਮਾਈਨੋਰਿਟੀ ਸਿੱਖਾਂ ਮੁਸਲਮਾਨਾਂ ਨੂੰ ਪੜਾਉਣਾ। ਉਹ ਕਹਿਣਗੇ ਜੀ ਨਹੀਂ ਇਹ ਰਹਿਣਾ ਚਾਹੀਦਾ, ਔਰ ਉਹਨਾਂ ਦਾ ਕੰਮ ਜੋ ਇਹਨਾਂ ਨੇ ਸਹਾਰਨਪੁਰ 'ਚ ਕੀਤਾ, ਉਸ ਤੋਂ ਪਹਿਲਾਂ ਹੈਦਰਾਬਾਦ 'ਚ ਕੀਤਾ ਸਿੱਖਾਂ ਮੁਸਲਮਾਨਾਂ ਦੇ ਫਸਾਦ, ਉਹ ਜਿਹੜਾ ਫਿਊਚਰ ਦਿੱਲੀ ਦੇ ਵਿੱਚ ਵੀ, ਕਿਉਂਕਿ ਦਿੱਲੀ ਅਸੈਂਬਲੀ ਚੋਣਾਂ ਆ ਰਹੀਆਂ ਨੇ, ਇਹਨੂੰ ਐਜ਼ ਏ ਸਲੋਗਨ ਵਰਤ ਕੇ ਦਿੱਲੀ ਦੇ ਵਿੱਚ ਵੀ ਉਹ ਸਿੱਖਾਂ ਦੀਆਂ ਵੋਟਾਂ ਵੀ ਬਟੋਰਨਾ ਚਾਹੁੰਦੇ ਨੇ। ਔਰ ਉਸ ਕਿਸਮ ਦੀ ਜਿਹੜੀ ਐਕਸਰਸਾਈਜ਼ ਇਨ ਫਿਊਟਿਲਿਟੀ ਹੈ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ, ਇਹਦਾ ਕੋਈ ਮਤਲਬ ਨਹੀਂ ਹੈ, ਨਾ ਕਿਹਦਾ ਹੈ ਕਿਹਦਾ ਨਹੀਂ ਹੈ, ਇਹਦਾ ਕੋਈ ਮਤਲਬ ਨਹੀਂ ਹੈ। ਰਾਦਰ ਇਹ ਜਿਹੜਾ ਐਕਸਰਸਾਈਜ਼ ਇਨ ਫਿਊਟਿਲਿਟੀ ਹੈ, ਔਰ ਇਹਨੂੰ ਟੋਟਲੀ ਕੰਡੈਮ ਕੀਤਾ ਜਾਣਾ ਚਾਹੀਦਾ ਇਸ ਮੂਵ ਨੂੰ। ਜੀ ਬਿਲਕੁਲ। ਤਾਂ ਵੀਰ ਜੀ ਆਈ ਵੁਡ ਲਾਈਕ ਟੂ ਆਸਕ ਯੂ, ਜਿਸ ਤਰ੍ਹਾਂ ਇਹ ਜਿਹੜੇ ਬੀਜੇਪੀ ਵਾਲੇ ਆ ਬਾਰ-ਬਾਰ ਇਹ ਡੇਰਿਆਂ ਤੇ ਜਾਂਦੇ, ਪੰਜਾਬ ਦੇ ਡੇਰਿਆਂ ਤੇ, ਚਾਹੇ ਉਹ ਸੱਚਾ ਸੌਦਾ ਹੋਵੇ ਜਾਂ ਕਿਤੇ ਹੋਰ ਜਾਂਦੇ, ਆਸ਼ੂਤੋਸ਼ ਦਾ ਡੇਰਾ ਹੁੰਦਾ, ਪਰ ਲਾਈਕ ਇਹ ਜਿਸ ਤਰ੍ਹਾਂ ਬਾਦਲ ਅਕਾਲੀ ਦਲ ਨੂੰ ਸਾਈਡ ਤੇ ਕਰ ਰਹੇ ਨੇ, ਡੂ ਯੂ ਥਿੰਕ ਦੇ ਡੇਰੇ ਵਾਲੇ ਜਿਹੜੇ ਲੋਕ ਹੁੰਦੇ ਜਾਂ ਇਹ ਬਾਬੇ ਹੁੰਦੇ ਇਹਨਾਂ ਦੇ, ਡੂ ਦੇ ਇਫੈਕਟ ਦ ਵੋਟਸ ਇਨ ਪੰਜਾਬ? ਦੇਖੋ ਪਹਿਲੀ ਗੱਲ ਤਾਂ ਇਹ ਸਮਝਣੀ ਪਏਗੀ ਵੀ ਇਹ ਡੇਰੇ ਕਿੱਥੋਂ ਆਏ, ਜਿਹੜੀ ਇਹਨਾਂ ਦੀ ਮਸ਼ਰੂਮ ਗਰੋਥ ਹੋਈ ਹੈ। ਜੇ ਤੁਸੀਂ 47 ਤੋਂ ਬਾਅਦ ਦਾ ਇਹਨਾਂ ਦਾ ਪ੍ਰੋਪਰ ਦੇਖੋ ਜੀ ਕਿ ਮਾਈਨੋਰਿਟੀਜ਼ ਨੂੰ, ਔਰ ਖਾਸ ਤੌਰ ਤੇ ਇੱਕ ਫੰਡ ਜਿਹੜਾ ਸੈਂਟਰ ਦਾ ਸੀਕ੍ਰੀਟ ਫੰਡ ਹੁੰਦਾ ਹੈ, ਉਹਦੇ ਥੱਲੇ ਇਹ ਡੇਰੇ ਖੜੇ ਕੀਤੇ ਗਏ। ਇਹ ਜਦੋਂ ਬਾਬੇ ਇਹਨਾਂ ਦੇ ਬਾਹਰ ਆਉਂਦੇ, ਇਹਨਾਂ ਬਹੁਤਿਆਂ ਦੇ ਕੋਲ ਡਿਪਲੋਮੈਟਿਕ ਪਾਸਪੋਰਟ ਨੇ, ਇਹਨਾਂ ਦੇ ਟ੍ਰਿਪ ਟੂਰ ਇਹਨਾਂ ਦੇ ਐਂਬੈਸਡਰ ਕੌਂਸੂਲੇਟ ਪਲਾਨ ਕਰਦੇ ਸੀ ਜਾਂ ਕਰਦੇ ਨੇ, ਔਰ ਇਹ ਮਸ਼ਰੂਮਿੰਗ ਗਰੋਥ ਇਹਨਾਂ ਨੇ ਹੀ ਕਰਵਾਈ। ਔਰ ਫਰਕ ਇੰਨਾ, ਜਿਵੇਂ ਇੱਕ ਸਪਾਈਂਗ ਦੀ ਲੈਂਗੁਏਜ ਇੱਕ ਵਰਡ ਯੂਜ਼ ਹੁੰਦਾ ਹੈ ਮੋਲ, ਇਹ ਇਹਨਾਂ ਦੇ ਸਾਇਲੈਂਟ ਮੋਲ ਸੀ। ਲੇਕਿਨ ਹੁਣ ਕਿਉਂਕਿ ਬੀਜੇਪੀ ਸਿੱਧੇ ਤੌਰ ਤੇ ਪਾਵਰ 'ਚ ਆਈ ਹੈ, ਤੇ ਜਦੋਂ ਮੋਦੀ ਹਰਿਆਣੇ ਦੇ ਆਇਆ ਇਲੈਕਸ਼ਨ ਦੌਰੇ ਦੇ ਉੱਤੇ ਵੋਟਾਂ ਮੰਗਣ ਦੇ ਲਈ, ਸਿਰਸੇ 'ਚ ਖਲੋ ਕੇ ਉਹ ਤਾਰੀਫ ਕਰ ਰਿਹਾ ਸੌਦਾ ਸਾਧ ਦੀ ਕਿ ਬਹੁਤ ਅੱਛਾ ਕੰਮ ਕਰ, ਔਰ ਅਗਲੇ ਦਿਨ ਉਹਨਾਂ ਦੇ ਰਾਜਸੀ ਵਿੰਗ ਨੇ ਕਿਹਾ ਜੀ ਅਸੀਂ ਸਾਰੀਆਂ 90 ਸੀਟਾਂ ਦੇ ਉੱਤੇ ਜਿਹੜੀ ਹੈ ਇਹਨਾਂ ਨੂੰ ਵੋਟਾਂ ਪਾਵਾਂਗੇ। ਸੋ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਰਾਧਾ ਸੁਆਮੀ, ਭਾਵੇਂ ਇਹਨਾਂ ਦੀ ਕੋਈ ਕੁੜੀ ਵਿਆਹੀ ਹੋਈ ਹੈ ਮਜੀਠੀਏ ਨਾਲ, ਦੂਰੋਂ ਨੇੜਿਓਂ ਵੀ ਹੈ, ਲੇਕਿਨ ਜਿਸ ਤੇਜ਼ੀ ਦੇ ਨਾਲ ਮੋਹਨ ਭਾਗਵਤ 5 ਵਾਰ ਪੰਜਾਬ ਆਇਆ, 2 ਮੀਟਿੰਗਾਂ ਰਾਧਾ ਸੁਆਮੀ ਦੇ ਨਾਲ ਕੀਤੀਆਂ, ਗੁਰਿੰਦਰ ਢਿੱਲੋਂ ਦੇ ਨਾਲ, ਆਲ ਆਫ ਏ ਸਡਨ ਉਹਦੇ ਨਾਲ ਢਿੱਲੋਂ ਲਿਖਣਾ ਸ਼ੁਰੂ ਕਰਤਾ ਕਿਉਂਕਿ ਪੰਜਾਬ ਦੀ ਜੱਟ ਵੋਟ ਲੈਣੀ ਹੈ, ਔਰ ਇਹ ਦੱਸਣਾ ਕਿ ਜੀ ਅਸੀਂ ਇਕੱਲੇ ਹਿੰਦੂ ਨਹੀਂ ਹੈ ਸ਼ਹਿਰਾਂ 'ਚ ਬੈਠੇ ਹੋਏ, ਦੇਖੋ ਜੀ ਢਿੱਲੋਂ ਸਾਹਿਬ ਵੀ ਸਾਡੇ ਨਾਲ ਨੇ। ਔਰ ਫਿਰ ਅਡਵਾਨੀ ਆਇਆ ਰਾਜਾਸਾਂਸੀ 에ਅਰਪੋਰਟ ਤੋਂ ਬਿਆਸ, 2 ਦਿਨ ਉਹ ਬੈਠਾ ਰਿਹਾ। ਆਸ਼ੂਤੋਸ਼ ਤਾਂ ਪਹਿਲੇ ਦਿਨ ਤੋਂ ਇੰਟੈਲੀਜੈਂਸ ਦਾ ਬੰਦਾ ਸੀ, 1985 ਦੇ ਵਿੱਚ ਉਸ ਭਈਏ ਨੂੰ ਉੱਥੋਂ ਉਹਨਾਂ ਨੇ ਲਿਆਂਦਾ, ਤੇ ਉਹਦੀ ਅਜੇ ਤੱਕ ਉਹ ਲਾਸ਼ ਫਰੀਜ਼ਰ 'ਚ ਰੱਖੀ ਹੋਈ ਹੈ, ਔਰ ਪੰਜਾਬ ਗਵਰਨਮੈਂਟ ਐਫੀਡੇਵਿਟ ਦੇਣ ਨੂੰ ਤਿਆਰ ਨੇ ਵੀ ਮਰ ਗਿਆ ਇਹਨੂੰ ਫੂਕੋ। ਸੋ ਕੁੱਲ ਮਿਲਾ ਕੇ ਜਿਹੜਾ ਤੁਹਾਡਾ ਸਵਾਲ ਸੀ ਕਿ ਵੀ ਵੋਟਾਂ, ਹਾਂ ਇਹ ਪ੍ਰਭਾਵਿਤ ਕਰਨਗੇ, ਕਿਉਂਕਿ ਤੁਸੀਂ ਇਹਨਾਂ ਤਿੰਨਾਂ ਦੀ ਲੋਕੇਸ਼ਨ ਵੀ ਦੇਖੋ। ਰਾਧਾ ਸੁਆਮੀ ਮਾਝੇ 'ਚ ਬੈਠੇ ਨੇ, ਔਰ ਮਾਝੇ ਦੇ ਇਨੀਸ਼ੀਅਲੀ ਮੈਨੂੰ ਯਾਦ ਹੈ 70ਵਿਆਂ 'ਚ ਭਾਵੇਂ ਡੇਰਾ ਬਿਆਸ ਲਈ ਬੱਸਾਂ ਬੁੱਸਾਂ ਚੱਲਦੀਆਂ ਸੀ, ਮਝੈਲਾਂ 'ਚ ਕੋਈ ਫੋਲੋਇੰਗ ਨਹੀਂ ਸੀ ਇਹਨਾਂ ਦੀ, ਬਾਹਰੋਂ ਹੀ ਲੋਕ ਆਉਂਦੇ ਸੀ। ਪਰ ਓਵਰ ਏ ਪੀਰੀਅਡ ਆਫ ਟਾਈਮ ਇਹਨਾਂ ਨੇ ਸੋਸ਼ਲ ਏਜੰਡੇ ਕਿ ਜੀ ਇਹ ਰੂੜੀਆਂ ਸਾਫ਼ ਕਰਤੀਆਂ ਪਿੰਡਾਂ ਦੀਆਂ, ਸਕਾਲਰਸ਼ਿਪ, ਹਸਪਤਾਲ ਬਣਾ ਦਿੱਤਾ ਹੈ, ਹੋਰ ਕੋਈ ਪੁੱਛਦਾ ਨਹੀਂ ਸੀ ਹਸਪਤਾਲਾਂ 'ਚ। ਅੱਜ ਮਾਝੇ ਦੇ ਵਿੱਚ ਵੀ ਇਹਨਾਂ ਦੀ ਫੋਲੋਇੰਗ ਰਾਧਾ ਸੁਆਮੀਆਂ ਦੀ, ਔਰ ਸਾਰੇ ਪੰਜਾਬ 'ਚ ਹੀ ਹੈ ਲਗਭਗ ਸਾਰੇ ਪਾਸੇ। ਦੁਆਬੇ ਦੇ ਵਿੱਚ ਦਲਿਤ ਵੋਟ ਬੈਂਕ ਬਹੁਤ ਵੱਡਾ ਹੈ, ਔਰ ਇਹ ਜਿਹੜੇ ਆਸ਼ੂਤੋਸ਼ ਦੇ 80-85% ਫਾਲੋਅਰ ਜਿਹੜੇ ਨੇ ਉਹ ਦਲਿਤ ਨੇ, ਔਰ ਉਹ ਉਹਨਾਂ ਨੇ ਪਿੰਡਾਂ ਦੇ ਵਿੱਚ ਆਪਣੀ ਥਾਂ ਬਣਾਈ ਹੈ। ਮਾਲਵੇ ਦੇ ਵਿੱਚ ਸੌਦਾ ਸਾਧ, ਕਿਉਂਕਿ ਉਹਦੀ ਆਪਣੀ ਬੈਕਗ੍ਰਾਉਂਡ ਕ੍ਰਿਮੀਨਲ ਜਿਹਾ ਬੰਦਾ ਸੀ, ਲੇਕਿਨ ਜਿਸ ਤੇਜ਼ੀ ਨਾਲ ਮਾਲਵੇ ਦੇ ਵਿੱਚ ਇਹਦਾ ਫਲਾਹ ਹੈ, ਵੋਟਾਂ ਵੀ ਪ੍ਰਭਾਵਿਤ ਨਹੀਂ ਹੁੰਦੀਆਂ। ਤੁਸੀਂ ਦੇਖੋ ਜਿੱਥੇ ਕੋਈ ਰੋਕਣ ਜਾਂਦਾ ਹੈ, ਭਾਈ ਗੁਰੂਆਂ ਦੀ ਤੁਸੀਂ ਨਾ ਕਰੋ ਮਾੜੇ ਸ਼ਬਦ, ਅੱਗੋਂ ਲੜਦੇ ਨੇ ਕਿਉਂਕਿ ਐਡਮਿਨਿਸਟ੍ਰੇਸ਼ਨ ਨਾਲ ਹੈ। ਸੋ ਬੀਜੇਪੀ ਨੇ ਆਪਣਾ ਮੈਥਮੈਟਿਕਸ ਕੈਲਕੂਲੇਟ ਕੀਤਾ ਹੈ ਕਿ 13-14% ਸਵਰਨ ਹਿੰਦੂ ਵੋਟ ਹੈ, 32-33% ਪੰਜਾਬ ਦੇ ਵਿੱਚ ਦਲਿਤ ਵੋਟ ਹੈ। ਜੇ ਦਲਿਤ ਵੋਟ ਦਾ 10-12% ਲੈ ਲੈਣ, ਹਿੰਦੂ ਵੋਟ ਉਹਨਾਂ ਨੂੰ ਸੋਲਿਡ ਹੋਏਗੀ। ਜੱਟ ਵੋਟ ਜਿਹੜੀ ਹੈ ਉਹ ਜੇ 14-15% ਜਿਵੇਂ ਕੇਪੀ ਗਿੱਲ ਵਰਗੇ ਨੂੰ ਖੜਾ ਕੀਤਾ, ਇੱਕ ਹੋਰ ਡੀਜੇਪੀ ਨੂੰ ਅੱਗੇ ਲਿਆਂਦਾ, ਤੇ ਉਹ ਉਹਨਾਂ ਨੇ ਕੈਲਕੂਲੇਟ ਕੀਤਾ ਵੀ ਕੁੱਲ ਮਿਲਾ ਕੇ ਉਹ ਜਿਹਨੂੰ 35% ਵੋਟਾਂ ਮਿਲ ਜਾਣ ਪੰਜਾਬ ਦੇ ਵਿੱਚ, ਉਹਦੀ ਹਕੂਮਤ ਬਣ ਜਾਂਦੀ ਹੈ। ਲੂਜ਼ਿੰਗ ਜਿਹੜੀ ਪਾਰਟੀ ਆਪੋਜੀਸ਼ਨ 32-33 ਹੁੰਦੀ ਹੈ, ਇੰਨਾ ਹੀ ਫਰਕ ਹੁੰਦਾ, 2-3% ਦੇ ਨਾਲ ਹੀ 30-40 ਸੀਟਾਂ ਦਾ ਫਰਕ ਹੁੰਦਾ। ਸੋ ਉਹਨਾਂ ਨੇ ਆਪਣਾ ਮੈਥਮੈਟਿਕਸ ਇਸ ਤਰੀਕੇ ਨਾਲ ਕੈਲਕੂਲੇਟ ਕੀਤਾ। ਹਾਂ
ਇਹ ਪ੍ਰੈਕਟੀਕਲੀ ਜਦੋਂ VOTING ਸਿਸਟਮ ਹੋਏਗਾ ਕਿੰਨਾ ਕਿੱਧਰ ਨੂੰ ਜਾਏਗਾ ਇਹ ਵੱਖਰੀ ਗੱਲ ਹੈ, ਇਸ਼ੂ ਕੀ ਹੋਣਗੇ, ਪਰ ਉਹਨਾਂ ਨੇ ਆਪਣਾ ਮੈਥਮੈਟਿਕਸ ਬਿਲਕੁਲ ਕਲੀਅਰ ਕੀਤਾ ਹੈ ਔਰ ਇਹਨਾਂ ਡੇਰਿਆਂ ਦੀ ਮਦਦ ਨਾਲ ਔਰ ਹਿੰਦੂ ਵੋਟ ਬੈਂਕ ਪਲੱਸ ਇਹ ਜਿਹੜੇ ਵਿੱਚੋਂ ਉਹਨਾਂ ਨੇ ਆ ਹੁਣ ਖਰੀਦੇ ਨੇ ਯੂਨੀਫਾਈਡ ਅਕਾਲੀ ਦਲ ਕੋ ਹੋਰ ਵਿੱਚੋਂ ਨਿਕਲਣਗੇ ਸਿੱਖਾਂ ਚੋਂ ਵੀ 2-2 ਸੀਟਾਂ ਉਹਨਾਂ ਦੇ ਮੂੰਹ 'ਚ ਪਾ ਦੇਣਗੇ, ਇੱਕ ਸੀਟ ਜੀ। ਸੋ ਇਹ ਖਤਰਨਾਕ ਗੇਮ ਹੈ ਇਹ ਇਲੈਕਟੋਰਲ। ਉਹ ਅਮਿਤ ਸ਼ਾਹ ਕਾਤਲ ਜਿਹੜਾ ਹੋਮ ਮਿਨਿਸਟਰ ਸੀ ਗੁਜਰਾਤ 'ਚ, ਜਿਹਨੇ ਇਹੀ ਮੈਥਮੈਟਿਕਸ ਯੂਪੀ ਬਿਹਾਰ 'ਚ ਖੇਲਿਆ, ਕਸ਼ਮੀਰ 'ਚ, ਔਰ ਕਾਫੀ ਸੰਭਾਵਨਾ ਇਸ ਗੱਲ ਦੀ ਵੀ ਕਸ਼ਮੀਰ ਵੀ ਬਾਈ ਹੁੱਕ ਔਰ ਬਾਈ ਕਰੁਕ ਉਹ ਲੈ ਲੈਣਗੇ, ਜਾਲੀ ਵੋਟਾਂ ਵੀ ਬਣਾ ਦੇਣਗੇ। ਹੁਣ ਨਵਭਾਰਤ ਟਾਈਮਸ ਦੀ ਕੱਲ ਦੀ ਖਬਰ ਹੈ ਕਿ ਵਾਰਾਣਸੀ ਹਲਕੇ ਜਿੱਥੋਂ ਮੋਦੀ ਜਿੱਤਿਆ 3 ਲੱਖ ਜਾਲੀ ਵੋਟਾਂ ਨਿਕਲੀਆਂ ਨੇ, 3 ਲੱਖ, ਕਿਉਂਕਿ ਯੂਪੀ 'ਚ ਉਹਨਾਂ ਦੀ ਸਰਕਾਰ ਹੈ ਸੋਸ਼ਲਿਸਟ ਪਾਰਟੀ ਦੀ। ਉਹਨਾਂ ਨੇ ਜਿਹੜੇ ਪੋਲ ਆਫੀਸਰ ਸੀ ਉਹਨਾਂ ਨੂੰ ਕਿਹਾ ਵੈਰੀਫਾਈ ਕਰੋ, ਤੇ ਉਨੀਆਂ ਕੁ ਵੋਟਾਂ ਨਾਲ ਹੀ ਉਹ ਜਿੱਤਿਆ ਹੋਇਆ ਉਹਦੇ ਨਾਲੋਂ, ਅਰਵਿੰਦ ਕੇਜਰੀਵਾਲ ਨਾਲੋਂ। ਸੋ ਪੰਜਾਬ 'ਚ ਵੀ ਇਸ ਕਿਸਮ ਦੀ ਵੀ ਇਹ ਕਰਤੂਤ ਕਰਨਗੇ, ਬਟ ਲੈਟ ਵੀ ਸੀ। Let's see. So we just have 2-3 ਮਿੰਟ ਰਹਿ ਗਏ ਨੇ। So the last question I want to ask both of you is ਜਿਸ ਤਰ੍ਹਾਂ ਲਾਈਕ ਸਿੱਖ ਕੌਮ ਦੇ ਲਈ ਸਪੈਸ਼ਲੀ ਪੰਜਾਬ ਦੇ ਵਿੱਚ ਹਰ ਕੋਰਨਰ ਤੇ ਕੋਈ ਨਾ ਕੋਈ ਮੁਸ਼ਕਿਲ, ਚਾਹੇ ਉਹ ਕਾਂਗਰਸ ਹੋਵੇ, RSS, BJP, ਹੁਣ ਡੇਰੇ ਵਾਲੇ ਬਾਬੇ ਆ ਗਏ, ਸਕਾਲਰਸ਼ਿਪ ਸਕੀਮਸ ਆ ਗਈਆਂ, ਹਿੰਦੂਇਜ਼ਮ ਚ ਕਨਵਰਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਵੇਲੇ ਸਿੱਖ ਕੌਮ ਨੂੰ ਕੀ ਕਰਨ ਦੀ ਜ਼ਰੂਰਤ ਹੈ? What do you think? ਹਾਂਜੀ, ਦੇਖੋ ਸਭ ਤੋਂ ਪਹਿਲਾਂ ਤੇ ਇਹ ਸਮਝਣਾ ਜ਼ਰੂਰੀ ਹੈ ਕਿ ਪੰਜਾਬ ਜਿਹੜਾ ਹੈ ਉਹ ਹੈ ਗੁਰੂਆਂ ਦੀ ਧਰਤੀ ਜੀ। ਉੱਥੇ ਮਲੇਸ਼ੀਆ ਨੇ ਬੜੀ ਕੋਸ਼ਿਸ਼ ਕੀਤੀ ਹੈ ਸਿੱਖਾਂ ਨੂੰ, ਸਿੱਖੀ ਨੂੰ ਖਤਮ ਕਰਨ ਦੀ, ਔਰ ਕਦੀ ਵੀ ਕਾਮਯਾਬ ਨਹੀਂ ਹੋਏ। ਔਰ ਇਸ ਵਾਰਾਂ ਵੀ ਜੇ ਕੋਸ਼ਿਸ਼ਾਂ ਉਹਨਾਂ ਦੀਆਂ ਇਹੀ ਹੈ ਵੀ ਸਿੱਖਾਂ ਨੂੰ ਤੇ ਸਿੱਖੀ ਨੂੰ ਖਤਮ ਕਰਨਗੇ, ਤੇ ਮੈਨੂੰ ਲੱਗਦਾ ਵੀ ਉਹਨਾਂ ਦੀ ਜਿਹੜੀਆਂ ਲਾਸ਼ਾਂ ਦੇ ਢੇਰ ਉਹ ਸਿੱਖਾਂ ਦੀਆਂ ਜਿਹੜੀਆਂ ਲਾਸ਼ਾਂ ਸੀ ਉਹਨਾਂ ਤੋਂ ਜ਼ਿਆਦਾ ਹੋਣਗੇ, ਔਰ ਇੱਥੇ ਹੀ ਖਤਮ ਉਹਨਾਂ ਦਾ ਕਰਨਾ ਹੋਵੇਗਾ ਜੀ। ਲੇਕਿਨ ਜ਼ਰੂਰਤ ਆਪਾਂ ਨੂੰ ਇਸ ਵਕਤ ਜਿਹੜੇ ਪੁਰਾਣੇ ਹੱਥਕੰਡੇ ਲਾ ਕੇ ਆਪਣੇ ਰਾਜਨੀਤਿਕ ਸ਼੍ਰੋਮਣੀ ਅਕਾਲੀ ਦਲ ਆਪਣੇ ਭੜਕਾਉਣ ਵਾਲੇ, ਚਾਹੇ ਬਾਦਲ ਕੇ ਹੈ ਜਾਂ ਦੂਜੇ ਮੋਢੀ ਜਿਹੜੇ ਸਾਹਮਣੇ ਆ ਰਹੇ ਹੈ ਦੇਸ਼ ਦੀ ਸਰਕਾਰ ਦਾ ਹੱਥਕੰਡਾ ਬਣ ਕੇ, ਉਹਨਾਂ ਤੋਂ ਆਪਾਂ ਨੂੰ ਸੁਚੇਤ ਹੋਣਾ ਪੈਣਾ ਜੀ। ਐਜੂਕੇਸ਼ਨ ਕਰਨੀ ਪੈਣੀ ਹੈ, ਔਰ ਹਮੇਸ਼ਾ ਜਿਹੜਾ ਬਾਹਰ ਬੈਠਾ ਸਿੱਖ ਹੈ, ਆਜ਼ਾਦ ਵਸਦਾ ਸਿੱਖ ਹੈ ਜਾਂ ਆਜ਼ਾਦ ਵਸਦਾ ਇਨਸਾਨ ਹੈ, ਉਹਨੇ ਇਹ ਆਪਣੇ ਮੋਢਿਆਂ ਤੇ ਭਾਰ ਚੁੱਕਿਆ। ਔਰ ਅਸੀਂ ਇਸ ਗੱਲ ਦਾ ਅਹਿਦ ਲਿਆ ਆਪਣੇ ਸਹਿਯੋਗੀ ਜਥੇਬੰਦੀਆਂ ਨਾਲ ਕਿ ਮੁਕਾਬਲਾ ਚਾਹੇ ਹੱਥੋਂ ਹੱਥੀ ਹੋਏ, ਚਾਹੇ ਐਜੂਕੇਸ਼ਨ ਦਾ ਹੋਏ ਜਾਂ ਅਵੇਅਰਨੈਸ ਦਾ ਹੋਏ ਜਾਂ ਵਰਲਡ ਲੈਵਲ ਤੇ ਹੋਏ, ਜਿੱਤ ਸਿੱਖ ਕੌਮ ਦੀ ਕਰਾਉਣ ਦੇ ਵਿੱਚ ਅਸੀਂ ਉਹਨਾਂ ਦੇ ਸਹਾਈ ਹੋਵਾਂਗੇ। ਤੇ ਵੀਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ ਗੱਲ ਇਹ ਹੈ ਵੀ ਮੁੱਲ ਹਮੇਸ਼ਾ ਹੀਰੇ ਦਾ ਹੁੰਦਾ ਹੈ, ਕੌਡੀਆਂ ਦਾ ਨਹੀਂ ਹੁੰਦਾ। ਲੜਾਈ ਹੀਰੇ ਪਿੱਛੇ ਹੁੰਦੀ ਹੈ ਜੀ। ਇਹ ਵਿਚਾਰਧਾਰਕ ਲੜਾਈ ਹੈ। ਇੱਕ ਪਾਸੇ ਹਿੰਦੂਆਂ ਦਾ, ਹਿੰਦੂਤਵਾ ਦਾ ਵਰਣ ਆਸ਼ਰਮ ਜ਼ਾਤ ਪਾਤੀ ਡਿਸਕ੍ਰਿਮੀਨੇਟਰੀ ਸਿਸਟਮ ਹੈ ਹਾਂਜੀ। ਦੂਸਰੇ ਪਾਸੇ ਗੁਰੂ ਨਾਨਕ ਸਾਹਿਬ ਦਾ ਸਰਬੱਤ ਦੇ ਭਲੇ ਦਾ ਹਿਊਮੈਨਿਟੇਰੀਅਨਿਜ਼ਮ, ਇਨਸਾਨੀਅਤ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ, ਇਹ ਸਿਧਾਂਤ ਹੈ। ਵਿਚਾਰਾਂ ਦੀ ਲੜਾਈ ਹੈ। ਔਰ ਸਾਡੀ ਇਸ ਵਿਚਾਰਾਂ ਦੀ ਲੜਾਈ ਸਾਡੀ ਕੋਈ ਇਸਲਾਮ ਨਾਲ ਲੜਾਈ ਨਹੀਂ ਸੀ 18ਵੀਂ ਸਦੀ। ਜੇ ਜਹਾਂਗੀਰ ਆਇਆ, ਔਰੰਗਜ਼ੇਬ ਆਇਆ, ਉਹਨਾਂ ਨੇ ਆਪਣਾ ਕੁਝ ਥੋਪਣਾ ਚਾਹਿਆ, ਸਾਨੂੰ ਗੁਰੂਆਂ ਨੇ ਉਨੀ ਤਾਕਤ ਦਿੱਤੀ ਹੈ, ਅਸੀਂ ਬਹੁਤ ਥੋੜੇ ਸੀ, ਅਸੀਂ ਖਲੋਤੇ, ਅਸੀਂ ਮੁਗਲ ਸਾਮਰਾਜ ਦੀ ਜੜ ਵੀ ਪੁੱਟੀ, ਅਫਗਾਨਾਂ ਨੂੰ ਜਮਰੌਦ ਤੋਂ ਪਾਰ ਧੱਕਿਆ, ਔਰ ਉਸ ਧਰਤੀ ਦੇ ਉੱਤੇ ਸਰਬੱਤ ਦੇ ਭਲੇ ਦਾ ਰਾਜ ਬਣਾਇਆ, ਜਿਹਦੇ ਚ ਹਿੰਦੂ, ਸਿੱਖ, ਮੁਸਲਮਾਨ, ਇਵਨ ਈਸਾਈ ਬਾਹਰੋਂ ਜਾ ਕੇ ਜਿਹੜੇ ਨੇ ਅਲਾਰਡ ਵੈਂਤੁਰਾ ਉਸ ਦਾ ਜਿਹੜੇ ਨੇ ਹਿੱਸਾ ਸਨ। ਸੋ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਇਹ ਇੱਕ ਖਤਰਨਾਕ ਐਨਮੀ ਹੈ, ਮੁਗਲਾਂ ਨਾਲੋਂ ਜ਼ਿਆਦਾ ਜ਼ਾਲਮ ਨੇ, ਅੰਗਰੇਜ਼ਾਂ ਨਾਲੋਂ ਜ਼ਿਆਦਾ ਚਲਾਕ ਨੇ, ਪਰ ਅਬ ਚਲ ਨੀਂਵ ਧਰੀ ਗੁਰੂ ਨਾਨਕ ਨਿਤ ਨਿਤ ਚੜੇ ਸਵਾਈ। ਇਸ ਧਰਮ ਦੀ ਨਹੀਂ ਗੁਰੂ ਨਾਨਕ ਨੇ ਰੱਖੀ ਹੋਈ ਹੈ, ਪਤਾਲ ਚ ਰੱਖੀ ਹੋਈ ਹੈ। ਔਰ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਡੇ ਨਾਲ ਅਹਿਦ ਕੀਤਾ ਹੋਇਆ ਕਿ ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤੇ ਸਕੇਰੀ। ਇਹ ਗੁਰੂ ਦੀ ਜਿੱਥੇ ਸਰਬੰਸ ਕੁਰਬਾਨ ਕਰਕੇ ਉਸ ਧਰਤੀ ਦਾ ਇੱਕ ਇੱਕ ਜ਼ਰਾ ਹਜ਼ਾਰਾਂ ਸਿੱਖਾਂ ਦੇ ਸ਼ਹੀਦਾਂ ਦੇ ਖੂਨ ਨਾਲ ਰੰਗਿਆ ਹੋਇਆ ਹੈ। 4 ਸਦੀਆਂ ਦਾ ਸਾਡਾ ਇਤਿਹਾਸ ਉਸ ਮਿੱਟੀ ਚੋਂ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਧੂਣ ਸਵਾਏ ਹੋਏ। ਅਸੀਂ ਇਹਨਾਂ ਦੇ ਹੱਥੋਂ ਨਹੀਂ ਮਰਨ ਵਾਲੇ। ਮੈਂ ਸਮਝਦਾ ਵੀ ਇਹਨਾਂ ਦੀ ਜਿਹੜੀ 4000 ਸਾਲ ਦੀ ਇਹ ਬੋਦੀ ਨਕੰਮੀ ਔਰ ਇਨਹਿਊਮਨ ਆਈਡੀਓਲੋਜੀ ਹੈ, ਇਹਦਾ ਖਾਤਮਾ ਫਾਰਿੰਗ ਦੇ ਖਾਲਸੇ ਦੇ ਹੱਥਾਂ 'ਚ ਹੋਏਗਾ। ਔਰ ਇਹਨਾਂ ਦੀ ਹਿੰਦੂਤਵਾ ਦੀ ਜੜ ਪੁੱਟ ਕੇ ਅਸੀਂ ਇੰਡੀਅਨ ਓਸ਼ਨ ਦੇ ਵਾਰਮ ਵਾਟਰਸ ਦੇ ਵਿੱਚ ਰੋੜਾਂਗੇ। ਇਹ ਨਿਸ਼ਚੈਵਾਚਕ ਸੱਚ ਹੈ, ਕਿਸੇ ਨੂੰ ਇਹਦੇ ਤੇ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਔਰ ਉਸ એનર્ਜੀ ਔਰ ਉਸ ਸਟਰੈਂਥ ਦੇ ਨਾਲ ਐਵਰੀ ਸਿੱਖ ਸ਼ੁਡ ਸਟੈਂਡ ਅਪ।
ਜੀ ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਦੋਨੇ ਜਣੇ ਆਪਣਾ ਟਾਈਮ ਕੱਢ ਕੇ ਸਪੈਸ਼ਲੀ ਨਵੰਬਰ 84 ਜਿਹੜੀ ਸਿੱਖ ਨਸਲਕੁਸ਼ੀ ਸੀ ਜਾਂ ਫਿਰ ਆਰਐਸਐਸ ਦਾ ਜਿਹੜਾ ਏਜੰਡਾ ਇਸ ਵੇਲੇ ਪੰਜਾਬ ਦੇ ਵਿੱਚ ਚੱਲ ਰਿਹਾ ਸੀ, ਉਹਨਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਹੁਣ ਬਾਕੀ ਹੋਰ ਪੰਥਕ ਮੁੱਦਿਆਂ ਦੇ ਉੱਪਰ ਅਸੀਂ ਤੁਹਾਨੂੰ ਟਾਈਮ ਟੂ ਟਾਈਮ TV 84 ਦੇ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਵਾਂਗੇ, ਪਰ ਹੁਣ ਅਸੀਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।